और ताया हाँ भाई पुत्रा तेनू एक गल पता है केड़ी गल है? और जो घड़िया सो भजना एक दिन वाह जो बनया सो टहना वाह भाई वाह बलिया आखिर सजने महल मलारे बैठ सदा नहीं रहना। बल्ले बलिया। और ताया 4 दिना दा मेला इथे हाँ जी बहुती देर नहीं रहना। जो बीजेगा साध के चलिया उहियो बढ़ना पैना उत्थे अमला ने होने दे नवेड़े किसे ने तेरी याद पुछनी। ओ अमलिया आडाया गल तो तेरी भाई बहुत वधिया बहुत सोहना बोलिया भाई अमला भी मेरे भी गल छड्ड ओ चलो पर होने कि नहीं होने पर साडे इस वेले पंजाब के चीफ मिनिस्टर ने तो राजपाल दे नहीं नवेड़े हो रहे क्यों मारना ਨਵੇੜੇ ਜ਼ਿਆਦਾ ਉਲਝ ਗਏ। ਪਹਿਲਾਂ ਵੀ ਚਲੋ ਤੰਗ ਤਾਂ ਪਹਿਲਾਂ ਵੀ ਰਾਜਪਾਲ ਬਹੁਤ ਕਰਦੇ ਆ। ਵੈਸੇ ਉਹਦਾ ਤਾਇਆ ਇਹ ਵੀ ਗੱਲ ਸਹੀ ਆ ਵੀ ਘੱਟੋ ਘੱਟ ਦੋਨੇ ਜਣੇ ਉਲਝੇ ਆ, ਲੋਕਾਂ ਨੂੰ ਪਤਾ ਤਾਂ ਲੱਗਦਾ ਰਹਿੰਦਾ ਵੀ ਕੀ ਚੱਲਦਾ ਹਨਾ। ਹੁਣ ਰਾਜਪਾਲ ਸਾਹਿਬ ਨੇ ਪਹਿਲਾਂ ਹਿਸਾਬ ਕਿਤਾਬ ਮੰਗ ਲਿਆ ਤੇ ਹਿਸਾਬ ਕਿਤਾਬ ਸਾਨੂੰ ਦਿਓ ਜੀ ਇੱਥੇ ਦਾ 50,000 ਕਰੋੜ ਦਾ। ਤੇ ਮੁੱਖ ਮੰਤਰੀ ਸਾਹਿਬ ਪਟਿਆਲੇ ਆਏ ਤੇ ਇਹਨਾਂ ਨੇ ਆ ਕੇ ਕਿਹਾ ਵੀ 50,000 ਦਾ ਨਹੀਂ 47,000 ਕਰੋੜ ਰੁਪਈਏ ਦਾ ਹੀ ਕਰਜ਼ਾ ਲਿਆ। ਉਹਦੇ ਵਿੱਚੋਂ ਅਸੀਂ 27,000 ਕਰੋੜ ਰੁਪਈਆ ਤਾਂ ਪਿਛਲਾ ਹੀ ਵਿਆਜ ਤਾਰਿਆ। ਬਾਕੀ ਜਿਹੜਾ ਹੈ ਅਸੀਂ ਸਕੀਮਾਂ ਡਿਵੈਲਪਮੈਂਟ ਦੇ ਉੱਤੇ ਲਾਉਣਾ। ਅੱਛਾ ਨਾਲ ਮੈਂ ਕਹਿੰਦੇ ਵੀ ਰਾਜਪਾਲ ਹੁਣਾਂ ਤੋਂ ਪੁੱਛਦਾ ਵੀ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੁੰਦਾ RDF ਜਿਹਨੂੰ ਕਹਿ ਦਿੰਦੇ ਆ, ਉਹ ਕੇਂਦਰ ਸਰਕਾਰ ਨੇ ਪੰਜਾਬ ਨੂੰ ਦੇਣਾ ਕਾਫੀ ਚਿਰ ਦਾ ਰੋਕਿਆ ਵੀ ਜਾ ਕੇ ਉਹਨਾਂ ਨੂੰ ਵੀ ਇੱਕ ਚਿੱਠੀ ਪਾਓ ਵੀ ਸਾਨੂੰ ਪਤਾ ਲੱਗੇ ਹਨਾ। ਤੇ ਇਹ ਤਾਇਆ ਹੁਣ ਇਹਦੇ ਵਿੱਚ ਕੀ ਆ, ਹੁਣ ਰਾਜਪਾਲ ਸਾਹਿਬ ਨੂੰ ਵੀ ਉਹਦਾ ਫਿਰ ਜਵਾਬ ਦੇਣਾ ਚਾਹੀਦਾ ਜਿਹੜਾ ਬਣਦਾ ਕਿਉਂਕਿ ਸਰਕਾਰ ਦਾ ਅਸਲ 'ਚ ਹੈਡ ਤਾਂ ਉਹੀ ਆ। ਬਿਲਕੁਲ ਬਿਲਕੁਲ ਹਨਾ ਅੱਛਾ ਵੀ ਰਾਜਪਾਲ ਨੇ ਖਹਿਰੇ ਦਾ ਬੜਾ ਦਰਦ ਮਨਾਇਆ। ਮਾਸਟਰ ਹੈਰਾਨ ਦੀ ਗੱਲ ਹੈ ਕਹਿੰਦੇ ਬੀਜੇਪੀ ਪਾਰਟੀ ਨੇ ਉਹਨੂੰ ਕੀਤਾ ਇੱਧਰ ਲਾਇਆ ਆ ਤੇ ਖੈਰੇ ਨਾਲ ਅਸੀਂ ਮਾਰ ਵੀ ਕਿਉਂ ਵੀ ਉਹ ਤਾਂ ਤਾਇਆ ਜਿੱਦਾਂ ਕਹਿੰਦੇ ਸੀ ਦੁਸ਼ਮਣ ਦਾ ਦੁਸ਼ਮਣ ਤੁਹਾਡਾ ਦੋਸਤ ਆਪਣਾ ਦੋਸਤ ਆ। ਹੁਣ ਜੇ ਇਹੀ ਖਹਿਰਾ ਸਾਹਿਬ ਆਮ ਆਦਮੀ ਪਾਰਟੀ 'ਚ ਹੁੰਦੇ ਫਿਰ ਦੁਸ਼ਮਣ ਹੋਣਾ ਸੀ। ਪਰ ਇੱਕ ਇਸ ਵੇਲੇ ਸਿਰਫ ਇੱਕ ਖਹਿਰਾ ਹੀ ਆ ਜੇ ਕਹਿ ਲਓ ਵਿਰੋਧੀ ਧਿਰ 'ਚ, ਨਾ ਤਾਂ ਕੋਈ ਅਕਾਲੀ ਦਿਸਦਾ ਵਿਰੋਧੀ ਧਿਰ ਦੇ ਵਿੱਚ, ਨਾ ਕੋਈ ਕਾਂਗਰਸ ਵਾਲਾ। ਨਹੀਂ ਉਹਦਾ ਮਾਸਟਰ ਤੇਰੀ ਗੱਲ ਬਿਲਕੁਲ ਸਹੀ ਆ। ਜੇ ਆਪਾਂ ਦੇਖੀਏ ਕੋਈ ਓਪੋਜੀਸ਼ਨ ਲੀਡਰ ਹੈਗਾ ਨਾ ਉਹ ਕੱਲਾ ਖਹਿਰਾ ਹੀ ਆ ਹਨਾ, ਕੋਈ ਫਰਕ ਨਹੀਂ ਪੈਂਦਾ ਉਹ ਕਾਂਗਰਸ ਦਾ, ਕੋਈ ਫਰਕ ਨਹੀਂ ਪੈਂਦਾ ਜੋ ਅਕਾਲੀ ਹੁੰਦਾ ਜਾਂ ਕੋਈ ਹੋਰ ਹੁੰਦਾ ਨਾ। ਇਸ ਵੇਲੇ ਜੇ ਕੋਈ ਓਪੋਜੀਸ਼ਨ ਜਿਹਨੂੰ ਸਹੀ ਸਮਝਿਆ ਜਾਵੇ ਉਹ ਖਹਿਰਾ ਹੀ ਆ। ਉਹ ਸ਼ਾਇਦ ਕਦੇ ਕਿਸੇ ਨੂੰ ਹਾਜ਼ਮ ਨਹੀਂ ਹੁੰਦਾ। ਪੰਜਾਬ ਦੇ ਮੁੱਦੇ ਜਿੰਨੇ ਤੱਥਾਂ ਦੇ ਆਧਾਰ ਤੇ ਕੋਈ ਚੱਕਦਾ ਤਾਂ ਕੇਵਲ ਤੇ ਕੇਵਲ ਖਹਿਰਾ ਸਾਹਿਬ। ਕੋਈ ਵੀ ਲੀਡਰ ਜਿਹੜਾ ਪੰਜਾਬ ਦੇ ਕਿਸੇ ਮੁੱਦੇ ਨੂੰ ਇਸ ਢੰਗ ਨਾਲ ਪੇਸ਼ ਨਹੀਂ ਕਰਦਾ, ਇਸੇ ਕਰਕੇ ਉਹ ਰੱਖਣ ਡਿਆ ਸਾਰੇ ਨੂੰ। ਬਿਲਕੁਲ ਪਤੰਦਰ ਹੋ ਨੰਬਰ ਦੇ ਵੀ ਸੁਣ ਲਾ ਹੁਣ ਤੂੰ ਸੁਣਾ ਦੇ ਐਵੇਂ ਜਵਣਾਈਆਂ ਸਿੱਟੀ ਜਾਂਦੇ ਆ। ਆਖੇ ਕਹਿੰਦੇ ਜੀ ਇੱਕੋ ਹੀ ਬੰਦਾ ਜਿਹੜਾ ਪੰਜਾਬ ਦੇ ਮੁੱਦੇ ਚੱਕਦਾ। ਲੰਬੜ ਬਹੁਤ ਚੱਕਦਾ ਮੈਨੂੰ ਤਾਂ ਘਰੋਂ ਚੱਕਣ ਨੂੰ ਫਿਰਦੇ ਮੁੱਦਿਆਂ ਦੀ ਗੱਲ ਕਰਦੇ। ਮੈਂ ਪੰਜਾਬ ਦੀ ਗੱਲ ਕਰ ਲਾਂਗਾ, ਜਿਹੜੇ ਹੁਣ ਕਰਦੇ ਆ ਗੋਲੀਆਂ ਦੀ ਗੱਲ ਕਰਕੇ ਹਟੇ ਆ। ਹੁਣ ਤੁਸੀਂ ਕਹਿਣਾ ਵੀ ਹੁਣ ਝਾੜੂ ਵਾਲੇ ਦੇ ਮਗਰ ਪੈ ਗਿਆ। ਉਹ ਪਹਿਲੀ ਗੱਲ ਤਾਂ ਜਿਹੜੀ ਸਾਡੀ ਝਾੜੂ ਵਾਲੀ ਸਰਕਾਰ ਹੈ ਨਾ, ਇਹਨਾਂ ਦਾ ਕੋਈ ਦ੍ਰਿਸ਼ਟੀਕੋਣ ਹੀ ਹੈ ਨਹੀਂ, ਕੋਈ ਵਿਜ਼ਨ ਹੀ ਹੈ ਨਹੀਂਗਾ। ਅੱਛਾ ਤੁਸੀਂ ਇੱਕ ਚੀਜ਼ ਭੁੱਲ ਗਏ, ਕਿਹੜੀ ਚਿੱਠੀ ਦਾ ਜਵਾਬ ਦਿੱਤਾ ਭਗਵੰਤ ਮਾਨ ਸਾਹਿਬ ਨੇ। ਤੇ ਬੰਦਾ ਤਾਂ ਤੂੰ ਵੀ ਉੱਧਰ ਹੀ ਬੋਲਦਾ ਹੁਣ ਮੈਨੂੰ ਪਤਾ ਜਿਹੜਾ ਉਹ ਕਰਦਾ। ਇੱਕ ਚੀਜ਼ ਤੁਸੀਂ ਭੁੱਲ ਗਏ, ਕਹਿੰਦੇ ਜੀ ਸਾਡਾ 5 ਸਾਲਾਂ ਦਾ ਜਿਹੜਾ ਵਿਆਜ ਦੇਣਾ ਨਾ ਉਹ ਮਾਫ ਕਰ ਦੇ। ਇਹ ਮਤਲਬ ਲੰਬੜੇ ਆ ਭੁੱਖ ਲੈ ਕੇ ਆਉਂਦਾ ਇਦਾਂ ਦੀ ਚੀਜ਼ਾਂ ਦੀ। ਹੁਣ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਜਿਹੜਾ ਆਪਣਾ CM ਆ ਸਮੇਤ ਝਾੜੂ ਸਾਰੇ ਜਿਹੜੇ MLA ਨੂੰ ਝਾੜੂ ਕਹਿੰਦੇ ਝਾੜੂ ਸ਼ਾਬਾਸ਼ ਵੀ ਹੁਣ ਯੂ ਟਰਨ ਕਿਉਂ ਮਾਰਦੇ ਆ। ਪਹਿਲਾਂ ਗਵਰਨਰ ਖਈਆਂ ਲੈਂਦੇ ਆ, ਹੁਣ ਉਹਦੀਆਂ ਮਿੰਟਾਂ ਦੇ ਆਏ ਹੋਏ ਆ ਵੀ ਸਾਡੀ ਗਾਂ ਜਾ ਕੇ ਉਹਨਾਂ ਨਾਲ ਗੱਲ ਕਰਾਓ ਵੀ ਸਾਡਾ ਘਰ। ਉਹ ਲੰਬੜਾ ਮਿਹਨਤ ਤਾਂ ਕੋਈ ਨਹੀਂ ਕੀਤੀ। ਉਹਨੇ ਸਿੱਧਾ ਉਹਨੂੰ ਜਵਾਬ ਦਿੱਤਾ ਵੀ ਤੂੰ ਸਾਤੋਂ ਹਿਸਾਬ ਪੁੱਛਦਾ ਮਾਮਾ, ਜਾ ਕੇ ਪਹਿਲਾਂ ਸੈਂਟਰ ਗਵਰਨਮੈਂਟ ਤੋਂ ਵੀ ਪੁੱਛ। ਉਹਦਾ ਜਵਾਬ ਬਹੁਤ ਚਿਰ ਪਹਿਲਾਂ ਗਵਰਨਰ ਨੇ ਦਿੱਤਾ ਹੋਇਆ ਆਪਣੇ CM ਨੂੰ। ਅੱਛਾ ਜਿਹੜਾ ਤੁਸੀਂ ਕਹਿੰਦੇ ਰੂਰਲ ਡਿਵੈਲਪਮੈਂਟ ਫੰਡ ਸਾਨੂੰ ਦਿੰਦੇ ਨਹੀਂ ਹੈਗੇ, ਐ ਆ ਜਾਂ ਓ ਆ, ਸਾਨੂੰ GST ਦੇ ਪੈਸੇ ਨਹੀਂ ਮੋੜਦੇ। ਉਹ ਕਹਿੰਦੇ ਆ ਵੀ ਜਿਹੜੇ ਤੁਹਾਨੂੰ ਅਸੀਂ ਪੈਸੇ ਜਦੋਂ ਹੜ੍ਹਾਂ ਦੇ ਪਾਏ ਆ ਉਹ ਤੁਸੀਂ ਲੈਣੇ ਹੀ, ਤੁਹਾਡਾ ਖਜ਼ਾਨਾ ਭਰਿਆ ਆ ਜਿਹੜਾ ਇੱਕ ਸਰਕਾਰ ਦੀ ਕੇਂਦਰ ਦੀ ਸਕੀਮ ਆ ਵੀ ਉੱਥੇ ਤੁਸੀਂ ਪੈਸਾ ਇਨਵੈਸਟ ਨਹੀਂ ਕਰਨਾ। ਆਪਣੇ ਆ ਜਿਹੜੇ ਆਹ ਰੰਗ ਰੋਗੰਝੇ ਵਾਲੇ ਜਿਹੜੇ ਆਹ ਮਹੱਲਾ ਕਲੀਨਿਕ ਜਿਹੇ ਚੋਂ ਆਪਣਾ ਤਾਇਆ ਰੰਗ ਖਾ ਗਿਆ ਹੈ, ਉਹ ਉੱਤੇ ਤੁਸੀਂ ਪੈਸਾ ਲਾਉਣੇ ਆ। ਜਦ ਤੁਸੀਂ ਉਹਨਾਂ ਦੀ ਸਕੀਮਾਂ ਦੇ ਨਾਲ ਸਿੱਧੀਆਂ ਖਈਆਂ ਲੈਂਦੇ ਆ, ਉਹ ਤੁਹਾਨੂੰ ਫੰਡ ਕਿੱਥੋਂ ਮਿਲਣਗੇ? ਨਹੀਂ ਸਕੀਮਾਂ ਜਿਹੜੀਆਂ ਆ ਜੇ ਲਾਗੂ ਵੀ ਕਰਨੀਆਂ ਫਿਰ ਜਿਹੜਾ ਕ੍ਰੈਡਿਟ ਹੈ ਉਹ ਵੀ ਸਾਂਝਾ ਮਿਲਣਾ ਚਾਹੀਦਾ। ਬਿਲਕੁਲ ਜੇ ਚਾਹੇ ਸੈਂਟਰ ਇਹ ਥੋੜੀ ਹੋ ਸਕਦਾ ਵੀ ਉਹ ਆ ਕੇ ਪੰਜਾਬ 'ਚ ਕਰਦੇ ਆ ਵੀ ਮੋਦੀ ਸਾਹਿਬ ਦੀ ਫੋਟੋ ਲੱਗੇ ਤੇ ਨਾਲ, ਕਿਉਂਕਿ ਹੈ ਤਾਂ ਰੌਲਾ ਤਾਂ ਆਇਆ ਚਾਹੇ ਭਗਵੰਤ ਮਾਨ ਹੈ ਚਾਹੇ ਮੋਦੀ ਆ,
ਫੋਟੋ ਦਾ ਰੌਲਾ ਇਹੀ ਭਗਵੰਤ ਮਾਨ ਸਭ ਤੋਂ ਜ਼ਿਆਦਾ ਰੌਲਾ ਪਾਉਂਦਾ ਸੀ ਵੀ ਐਂਬੂਲੈਂਸ ਦੇ ਉੱਤੇ ਜਿਹੜਾ ਆ ਬਾਦਲ ਸਾਹਿਬ ਆ ਇਹ ਫੋਟੋ ਨਹੀਂ ਚਾਹੀਦੀ ਆ ਭਾਂਡਿਆਂ ਦੇ ਉੱਤੇ ਕਹਿੰਦਾ ਢੀਂਡ ਆਇਆ ਕਿੰਨਾ ਮਜ਼ਾਕ ਉਡਾਉਂਦਾ ਸੀ। ਕਿਹੜਾ ਪਾਸਾ ਦੱਸੋ ਬਾਈਪਾਸ ਤੋਂ ਲੈ ਕੇ ਟੋਇਲਟਾਂ ਤੋਂ ਲੈ ਕੇ ਕਿਤੇ ਵੀ ਰੱਖ ਲਓ ਸਰਕਾਰੀ ਬਿਲਡਿੰਗ ਤੱਕ ਬੱਸਾਂ ਤੱਕ ਭਗਵੰਤ ਮਾਨ ਦੀ ਫੋਟੋ ਨਾ ਹੋਵੇ। ਉਹ ਤਾਂ ਭਗਵੰਤ ਮਾਨ ਦੀ ਫੋਟੋ ਟੋਟ ਪੇਪਰ ਤੇ ਲੱਗਣੀ ਚਾਹੀਦੀ ਆ। ਇੱਕ ਹੋਰ ਵੀ ਗੱਲ ਆ ਮਾਸ ਜੀ, ਇੱਕ ਪਾਸੇ ਤਾਂ ਜੋ ਕੋਈ ਮੁੱਦਾ ਗਵਰਨਰ ਉਠਾਉਂਦਾ ਤੇ ਭਗਵੰਤ ਮਾਨ ਦਾ ਕਹਿਣਾ ਇਹ ਹੁੰਦਾ ਵੀ ਮੈਂ 3 ਕਰੋੜ ਲੋਕਾਂ ਦੁਆਰਾ ਚੁਣਿਆ ਗਿਆ, ਉਹਨਾਂ ਲਈ ਜਵਾਬ ਦੇ ਆ ਤੇ ਅਗਲੇ ਜਵਾਬ ਦੇ ਨਹੀਂ, ਤੇ ਫਿਰ ਇਹ ਜਵਾਬ ਲੈਣ ਕਿਉਂ ਉੱਥੋਂ ਗਏ ਵੀ ਸਾਰਾ 47 ਕਰੋੜ ਦਾ ਕਰਜ਼ਾ ਉੱਧਰੋਂ ਲੈ ਲਿਓ ਜਾਂ 50 ਕਰੋੜ ਦਾ ਕਰਜ਼ਾ ਸਾਡਾ ਕਰਵਾ ਦਿਓ ਜੋ ਵੀ ਆ। ਨਹੀਂ ਦੇਖੋ ਸੰਵਿਧਾਨਕ ਵੋਟਾਂ ਜਿੱਤ ਜਾਂਦਾ, ਜਵਾਬ ਦੇ ਨੋ ਡਾਊਟ ਲੋਕਾਂ ਦੇ ਵੀ ਆ, ਪਰ ਸੰਵਿਧਾਨਕ ਤੌਰ ਦੇ ਉੱਤੇ ਜਿਹੜਾ ਮੁਖੀ ਆ ਉਹਦਾ ਸਰਕਾਰ ਦਾ ਮੁਖੀ ਆ ਉਹ ਰਾਜਪਾਲ ਆ। ਸੰਵਿਧਾਨਕ ਤੌਰ ਉਹਦਾ ਹੱਕ ਬਣਦਾ, ਉਹਦਾ ਜਵਾਬ ਦੇਣਾ ਹੀ ਪੈਣਾ। ਉਹ ਇਸੇ ਕਰਕੇ ਬਿਠਾਇਆ ਹੀ ਇਸੇ ਕਰਕੇ ਸੀ ਸੰਵਿਧਾਨ ਦੇ ਵਿੱਚ ਵੀ ਇਹ ਮਾਣਿਆਈਆਂ ਨਾ ਕਰਨ। ਅਸਲ ਵਿੱਚ ਤਾਂ ਰਾਜਪਾਲ ਦੀ ਡਿਊਟੀ ਇਹ ਆ ਵੀ ਇਹ ਤਾਲਮੇਲ ਬਣਾ ਕੇ ਰੱਖੇ ਸੈਂਟਰ ਦੇ ਵਿੱਚ ਤੇ ਸਟੇਟ ਦੇ ਵਿੱਚ ਕਿ ਦੋਨਾਂ ਦੇ ਵਿੱਚ ਖਹਿਬਾਜ਼ੀ ਨਾ ਚੱਲੇ। ਇਹਦਾ ਵਿੱਚ ਰੋਲ ਇੰਨਾ ਹੁੰਦਾ ਸੀ, ਪਰ ਹੁਣ ਕੀ ਆ ਕਿ ਜੇ ਤਾਂ ਸਰਕਾਰ ਹੈਗੀ ਆਪਣੀ ਫੇਰ ਤਾਂ ਚੱਲਦੀ ਆ ਵਧੀਆ। ਹੁਣ ਉੱਤਰ ਪ੍ਰਦੇਸ਼ 'ਚ ਕਦੀ ਰਾਜਪਾਲ ਪਤਾ ਹੀ ਨਹੀਂ ਕੌਣ ਆ, ਉੱਥੇ ਜੋਗੀ ਹੋਈ ਪਈ ਆ। ਗੁਜਰਾਤ ਦਾ ਪਤਾ ਹੀ ਨਹੀਂ ਰਾਜਪਾਲ ਕੌਣ ਆ ਉੱਥੇ। ਜਿਉਂ ਜਵਾਬ ਤਾਂ ਉਹਨੇ ਵੀ ਖੈਰ ਦੇ ਮਸਲੇ ਵੀ ਮੰਗਿਆ ਕਿ ਇਹਨੂੰ ਕਿਸ ਬੇਸ ਦੇ ਉੱਤੇ ਤੁਸੀਂ ਅਰੈਸਟ ਕੀਤਾ ਹੈ। ਨਹੀਂ ਖੈਰ ਬੇਸ ਉਹਨੇ ਇਹ ਪੁੱਛਿਆ ਵੀ ਇਹਨੂੰ ਤੁਸੀਂ ਗ੍ਰਿਫਤਾਰ ਕੀਤਾ, ਪਹਿਲਾਂ ਤੇ ਇਹ ਦੱਸੋ ਵੀ ਇੰਨੇ ਸਾਲ ਪੁਰਾਣਾ ਆ, ਪਹਿਲਾਂ ਤੁਸੀਂ ਜ਼ਮਾਨਤ ਹੋਈ ਹੋ ਆ, ਹੁਣ ਕੀ ਤੁਹਾਡੇ ਕੋਈ ਇਦਾਂ ਦੀ ਗਿੱਦੜ ਸਿੰਘ ਨਾਲੇ ਮਾਸਟਰ ਗੱਲ ਦੱਸ ਮੈਨੂੰ 2015 ਦਾ ਇਹ ਕੇਸ ਆ। ਉਸ ਤੋਂ ਬਾਅਦ ਇਹ ਆਮ ਪਾਰਟੀ ਦਾ ਲੀਡਰ ਵੀ ਬਣਿਆ। ਜਿਹੜਾ ਭਗਵੰਤ ਮਾਨ ਅੱਜ ਉਹਦੇ ਵਿੱਚ ਨੁਕਸ ਕਰਦਾ, ਉਹਨੂੰ ਅਕਿਊਜ਼ ਕਰਦਾ, ਇਹਨਾਂ ਨੂੰ ਉਦੋਂ ਨਹੀਂ ਸੀ ਪਤਾ ਤੈਨੂੰ ਲੀਡਰ ਜੋ ਹੈ ਉਦੋਂ ਇਹਦੇ ਹੱਕ 'ਚ ਸੀਗੇ, ਉਹਦੇ ਹੱਕ 'ਚ ਬੋਲਦੇ ਸੀ। ਅੱਜ ਉਹ ਜਦੋਂ ਦੂਜੇ ਪਾਸੇ ਚੱਲ ਗਿਆ ਤਾਂ ਅੱਜ ਉਹ ਗਲਤ ਹੋ ਗਿਆ। ਇਹੀ ਤਾਂ ਪੋਲੀਟੀਸ਼ੀਅਨ ਮਾਰੇ ਤੂੰ ਨਾਲੇ ਮਾਟਰਾ ਮੈਂ ਥੋੜੀਆਂ ਹੋਰ ਚੀਜ਼ਾਂ ਵਿੱਚ ਪਾਉਣ ਲੱਗਾ, ਹੁਣ ਜ਼ਿਆਦਾ ਚੜਿੰਗ ਲੜਨਾ ਹੋ ਸਕਦਾ ਇੱਧਰ ਵੀ ਚੜਿੰਗ ਲੜੇ। ਦੇਖੋ ਵੀ 1.5 ਸਾਲ ਹੋ ਗਿਆ ਝਾੜੂ ਵਾਲਿਆਂ ਨੂੰ, 1.5 ਸਾਲ 'ਚ ਐਂ ਲੱਗਦਾ ਵੀ ਢੀਲਾ ਹੋਏ ਪਏ ਆ। ਚਾਹੀਦਾ ਤਾਂ ਇਹ ਸੀਗਾ ਵੀ ਇਹਨਾਂ ਦਾ ਨਾ ਕੋਈ ਪ੍ਰਿੰਸੀਪਲ ਸਟੈਂਡ ਹੋਣਾ ਚਾਹੀਦਾ। ਪ੍ਰਿੰਸੀਪਲ ਸਟੈਂਡ ਯੂ ਨੋ ਮੈਨੇਜਰ। ਹਾਂਜੀ ਹਾਂਜੀ ਮੈਂ ਬਾਅਦ ਦਾ ਤੁਸੀਂ ਗੱਲ ਕਰੋ। ਮਤਲਬ ਕਿ ਲੋਕਾਂ ਨੂੰ ਘੱਟ ਤੋਂ ਘੱਟ ਤੁਸੀਂ ਇੰਨਾ ਤਾਂ ਦੱਸੋ ਵੀ ਤੁਹਾਡੀ ਖਾਤੇ ਕਿੰਨੇ ਆ, ਤੁਹਾਡੀ ਜਾਂ ਕਹਿ ਲਓ ਵੀ ਇਨਕਮ ਕਿੰਨੀ ਆਈ ਆ, ਸ਼ਰਾਬ ਚੋਂ ਕਿੰਨੀ ਆ ਜਿਹੜੀ ਤੁਸੀਂ ਪਾਲਿਸੀਆਂ ਲਿਆਉਣ ਨੂੰ ਫਿਰਦੇ ਸੀਗੇ, ਤੇ ਪਲੱਸ ਤੁਹਾਡੇ ਕੋਲ ਇਲਾਜ ਕਰਾਉਣ ਦੇ ਲਈ ਤੁਸੀਂ ਆਪ ਤਾਂ ਬਾਹਰ ਤੁਰੇ ਫਿਰਦੇ ਆ, ਉਧਰ ਤੁਸੀਂ ਮਹੱਲਾ ਕਲੀਨਿਕ ਖੋਲ੍ਹੇ ਫਿਰਦੇ ਆ ਜਾਂ ਹਸਪਤਾਲਾਂ ਦੀਆਂ ਗੱਲਾਂ ਕਰਦੇ ਫਿਰਦੇ ਆ। ਮਤਲਬ ਕਿ ਤੁਹਾਡਾ ਕੋਈ ਵਿਜ਼ਨ ਹੀ ਹੈ ਨਹੀਂਗਾ, ਤੁਹਾਡਾ ਕੋਈ ਪ੍ਰਿੰਸੀਪਲ ਸਟੈਂਡ ਹੀ ਹੈ ਨਹੀਂਗਾ ਕੋਈ। ਹਿਸਾਬ ਦਾ ਤਾਂ ਲੰਬੜਾ ਜਿੱਦਣ ਬਜਟ ਪੇਸ਼ ਹੁੰਦਾ ਉੱਥੇ ਸਾਰਾ ਹਿਸਾਬ ਕੀਤਾ ਜਾਂਦਾ। ਨਹੀਂ ਲੋਕਾਂ ਨੂੰ ਤੁਸੀਂ ਇੱਕ ਚਿੱਠਾ ਦਾ ਦਿਓ 48% ਤੱਕ ਅਸੀਂ ਵਿਆਜ ਦੇ ਵਿੱਚ ਫਸ ਚੁੱਕੇ ਆ, ਤੇ ਇਹ ਹੁਣ ਤੁਸੀਂ ਹਿਸਾਬ ਲਾਓ ਜੇ ਰੇਸ਼ੋ ਨਾ 50% ਤੇ ਚੱਲ ਗਈ ਪੰਜਾਬ ਦਿਵਾਲੀਆ। ਨਹੀਂ ਦਿਵਾਲੀਆ ਬਣਿਆ ਕਿਉਂ? ਦਿਵਾਲੀ ਤਾਂ ਹੁਣੇ ਹੋਇਆ। ਹਾਂ ਨਹੀਂ ਦਿਵਾਲੀਆ ਪਹਿਲਾਂ ਲੰਬੜਾ ਹੀ ਦੱਸ ਵੀ ਦਿਵਾਲੀਆ ਕਿਹਨੇ ਬਣਾਇਆ? ਮੈਂ ਤਾਂ ਬਣਾਇਆ ਨਹੀਂ। ਤੁਸੀਂ ਬਸ ਇਹ ਤੁਸੀਂ ਸਰਕਾਰ ਦਾ ਹਿੱਸਾ ਹੀ ਆ ਲੰਬੜਾ, ਭਾਵੇਂ ਛੋਟਾ ਜਿਹਾ ਹੀ ਆ। ਥੋੜਾ ਖਾਨਾ ਖਾਨਾ ਪਰ ਖਾਣਾ ਤਾਂ ਹੈ ਨਹੀਂ। ਜਿਹੜਾ ਪੰਜਾਬ ਦਾ ਮੇਜਰ ਜਿਹੜਾ ਖਜ਼ਾਨਾ ਜਿਹੜਾ ਆਪਾਂ ਕਹਿੰਦੇ ਖਾਲੀ ਆ ਜਾਂ ਕਰਜ਼ਾ ਕਹਿ ਦਾ, ਉਹ ਤਾਂ ਅੱਤਵਾਦ ਵੇਲੇ ਦਾ। ਅੱਤਵਾਦ ਵੇਲੇ CRPF ਇੱਥੇ ਆਈ, ਇੱਥੇ ਆ ਕੇ ਉਹਨਾਂ ਦਾ ਸਾਰਾ ਖਰਚਾ ਸਾਡੇ ਸਿਰ ਪਾਇਆ। ਉਹਨਾਂ ਦਾ ਜਿੰਨਾ ਰਹਿਣ ਸਹਿਣ ਦਾ ਖਰਚ ਜੋ ਵੀ ਆ, ਅਸਲੀ ਤਾਂ ਕਰਜ਼ਾ ਉੱਥੋਂ ਹੋਇਆ ਪੰਜਾਬ। ਪਰ ਪਾਇਆ ਇਹ ਮੈਂ ਹੁਣ ਦਰੁਸਤ ਕਰ ਦਵਾਂਗਾ। ਤੁਸੀਂ ਹਮੇਸ਼ਾ ਹੀ ਨਾ ਪੰਜਾਬ ਸਰਕਾਰ ਦੇ ਪੱਖ 'ਚ ਬਹਿ ਕੇ ਆਹ ਗੱਲ ਕਰ ਦਿੰਦੇ ਜੀ ਮਿਲੀਟੈਂਸੀ ਟਾਈਮ ਦਾ ਪੰਜਾਬ ਦਾ ਐ ਹੋ ਗਿਆ ਉਹ ਹੋ ਗਿਆ। ਉਹ ਭਾਈ ਮਰ ਜਾ ਦਸਤਾਵੇਜ਼ ਚੈੱਕ ਕਰੋ, ਪੰਜਾਬ ਨੇ ਸਿਰਫ 2 ਜਾਂ 3 ਕਿਸ਼ਤਾਂ ਦਿੱਤੀਆਂ, ਬਾਕੀ ਦਾ ਮਾਫ ਕਰਤਾ ਸੀਗਾ। ਇਹ ਵੀ ਇੱਥੇ ਵੀ ਰੌਲਾ ਆ ਨਹੀਂ ਇਹ ਦਸਤਾਵੇਜ਼ਾਂ ਦੇ ਵਿੱਚ ਮਾਫ ਕਰ ਦਿੱਤਾ ਸੀਗਾ। IK ਗੁਜਰਾਲ ਦਾ ਉੱਥੇ ਜਲੰਧਰ ਐਡੀ ਤਕੜੀ ਰੈਲੀ ਉਦੋਂ ਹੋਈ ਆ, ਉਦੋਂ ਇਹੀ ਗੱਲਾਂ ਹੋਈਆਂ ਵੀ ਚਲੋ ਜੀ ਮਾਫ ਕਰ ਦਿੰਦੇ। ਫਿਰ ਕਰਜ਼ਾ ਚੜਿਆ ਇੰਨੇ ਸਾਲਾਂ ਦੇ ਵਿੱਚ, ਇੰਨਾ ਕਰਜ਼ਾ ਜ਼ਿਆਦਾ ਓਏ ਨਰੈਕ ਐਮਐਲਏ ਬਣੇ ਆਪ ਕਰ ਦਿੱਤਾ। ਉਦੋਂ ਰਾਮੂ ਆ ਗਿਆ ਵੀ ਵਿੱਚ ਸੀਗਾ ਦੇਵਗੌਰ ਦੀ, ਮੇਰੇ ਖਿਆਲ ਉਦੋਂ ਹਕੂਮਤ ਸੀ ਚਲੋ ਗੁਜਰਾਤ ਸੀ ਨਾ, ਉਦੋਂ ਪਹਿਲਾਂ ਉਦੋਂ ਇਹਦਾ ਕਰਜ਼ਾ 8500 ਕਰੋੜ ਦਾ ਮਾਫ ਕਰ ਦਿੱਤਾ ਇਹਨਾਂ ਦਾ। ਆਦੇ ਵਜਦਾ ਹੋਇਆ ਫਿਰ ਏਦਾਂ ਆ ਮਾਸਟਰ, ਜਦੋਂ ਬਿਜਲੀਆਂ ਫ੍ਰੀ ਦੇਣੀਆਂ ਵੋਟਾਂ ਲੈਣ ਲਈ ਫੇਰ ਕਰਜ਼ਾ ਸਰਕਾਰਾਂ ਨੇ ਸਰਕਾਰਾਂ ਹੁਣ ਬਥੇਰੀਆਂ ਹੀ ਸੀ। ਉਹ ਹਿੱਸਾ ਸੀ ਵਿੱਚ ਲੰਬੜਾ। ਚਲ ਪੁਰਾਣੇ ਦਾ ਨਕਮੇ ਤੁਸੀਂ ਮਾਣ ਕਰਨੇ ਆ। ਜਦੋਂ ਮੌਕਾ ਲੱਗਦਾ ਨਾ ਇਹ ਸਰਕਾਰੇ ਦੁਆਰੇ ਬੜਾ ਭੱਜਾ ਫਿਰਦਾ, ਫਿਰ ਸਿਰ ਤੇ ਪੱਗ ਬੰਨ ਕੇ ਹੈ ਖਾਂਦਾ ਪੀਂਦਾ ਉੱਥੋਂ ਆ, ਲੋਕਾਂ ਨੂੰ ਉੱਠਦਾ ਇੱਥੇ ਬਹਿ ਕੇ ਸਾਨੂੰ ਮੱਤਾਂ ਦੇਣ ਲੱਗ ਪਿਆ। ਤੇਰਾ ਕਬੀ ਭਗਵੰਤ ਮਾਨ ਨੂੰ ਘੱਟ ਦੋ ਕੋਈ ਇਹ ਆਪਣੇ ਆਪ ਨੂੰ ਸਿਆਣਾ ਬਹੁਤ ਕਰੀ ਗੱਲ ਦਾ ਸਿਆਣਪ ਦੀ ਤੈਨੂੰ ਪਤਾ ਸਿਆਣਾ ਕੌਣ ਹੁੰਦਾ? ਸਿਆਣਾ ਨਹੀਂ, ਸਿਆਣਾ ਹੁੰਦਾ ਮਾਸਟਰ ਕਾਂ। ਤੇ ਕਾਂ ਪਤਾ ਕੀ ਕਰਦਾ? ਸਾਹ ਗੰਦ ਫਰੋਖਦਾ। ਨਾ ਉਹ
ਸਵੇਰੇ ਮੈਂ ਘਰ ਚਲਾ ਗਿਆ, ਮੈਨੂੰ ਵੀ ਤਾਂ ਅਖਬਾਰ ਪੜ੍ਹ ਤੂੰ ਕਹਿੰਦਾ ਆ ਬਾਹਰ ਚਲੀਏ। ਮੈਂ ਹਵੇਲੀ ਨੂੰ ਲੈ ਗਿਆ, ਮੈਂ ਕਿਹਾ ਅਖਬਾਰ ਕੀ ਕਰਨ ਕਿਹਦਾ ਘਰ ਹੈ ਨਾ ਯਾਰ, ਪੰਗਾ ਇਹਦਾ ਕੋਈ ਨਾ ਕੋਈ ਮੇਰੇ ਨਾਲ, ਇਹ ਗਾਲੀ ਪਈ ਰਹਿੰਦੀ ਆ। ਉੱਥੇ ਜਾ ਕੇ ਨਾ ਅਖਬਾਰ ਤੋਂ ਐਂ ਕਰਕੇ ਫੋਨ ਲਾ ਲਿਆ ਇਹਨੇ, ਉਹ ਬੋਲੀ ਕੋਲ ਜਨਾਨੀ ਬੋਲੀ, ਅਗੇ ਕੌਣ ਜੀ? ਕਹਿੰਦੇ ਮੈਂ ਬੋਲਦੀ, ਦੱਸੋ ਕਿਹਨੂੰ ਮਿਲਣਾ? ਅਗੇ ਬਾਬੇ ਬੰਗਾਲੀ ਨੂੰ ਮਿਲਣਾ, ਜਿਹੜਾ ਬੰਗਾਲੀ ਆ ਉਹ। ਅੱਛਾ, ਇਹ ਪੁੱਛਾ ਦਿੰਦਾ, ਉਹ ਪੁੱਛਾ ਦਿੰਦਾ। ਉਹ ਕਹਿੰਦੀ ਵੀ ਠਹਿਰ ਕੇ ਕਰਿਓ ਫੋਨ, ਉਹ ਤਾਂ ਜੇ ਬਰਤਨ ਮਾਂ ਲੈਣਾ ਹੈ। ਮੈਂ ਕਿਹਾ ਇਹਦੇ ਕੋਲ ਨਾਲ ਕਰਾਉਣ ਦੇ ਨਾਲ ਉਹ ਤਾਂ ਆਪ ਬਰਤਨ ਮਾਂ ਇਹ ਕੋ ਆਈਡੀਆ ਲੈ ਚੱਲਿਆ ਕਿ ਭਾਂਡੇ ਬਰਤਨ ਮਾਂਜਦੇ ਕਿੱਦਾਂ। ਆ ਜਾਂਦੀ ਇਹਨਾਂ ਬੜਿਆ ਲਿਖਿਆ ਆਪਣਾ ਹੋਰ ਸੱਤ ਦੇ ਵਿਸ਼ੇ ਦੀ ਜੇ ਪੰਜਾਬ ਤੋਂ ਪਹਿਲਾਂ ਇਹ ਬਾਹੇ ਜਿੱਦਾਂ ਮਰਜ਼ੀ ਮੇਰੇ ਨਾਲ ਮਜ਼ਾਕ ਕਰੀ ਜਾਵੇ, ਸ਼ੁਕਰ ਮੇਲਾ ਕਰੀ ਜਾਵੇ, ਦਿਮਾਗ ਇਹਦਾ ਬਹੁਤ ਹੈ, ਦਿਮਾਗ ਬਹੁਤ ਮੋਟਾ ਇਹਦਾ, ਬਹੁਤ ਦਿਮਾਗ ਇਹਦਾ। ਜੇ ਰਹਿਣਾ ਹੀ ਤੇਰੇ ਨਾਲ ਤਾਂ ਫਿਰ ਹੋਰ ਕੀ ਹੋਣਾ? ਲੈ ਵੀ ਪੈਂਜਲਾ ਇੱਕ ਇਹਦੇ ਨਾਲ ਕਹਿੰਦੇ 0 ਲਾ ਦੇ 10 ਬਣ ਜਾਂਦੇ ਆ, ਜੇ 2 ਲਾ ਦੀ ਤਾਂ ਕਹਿੰਦੇ 100 ਹੋ ਜਾਂਦੇ ਆ, ਹੋ ਜਾਂਦਾ ਤੇ ਜੇ 3 ਲਾ ਦੀ ਫੇਰ ਕਿੰਨੇ ਬਣਦੇ ਆ, 1000 ਬਣ ਜਾਂਦਾ, ਤੇ ਜੇ 4 0 ਵਾਲਾ ਦੀ ਫੇਰ ਕਿੰਨੇ ਬਣਦੇ ਆ, 10,000। 10,000 ਤੇ ਜੇ 22 ਜਾਂ 5 0 ਲਾ ਜਾਣ ਫੇਰ ਕਿੰਨੇ ਬਣੇ? ਲੱਖ ਦੀ ਰੁਪਏ ਤੇਰੇ ਲੱਖ ਦੀ ਲਾ ਕੇ ਜੋੜ ਬਹਿ ਕੇ ਜਿਹੜਾ ਮੁੱਠ ਮੋੜਦਾ ਐਸ ਚੀਜ਼ ਬੰਦੇ ਨੇ ਕੋਈ ਜ਼ੀਰੋ ਇਹਦੇ ਨੂੰ ਦੇ ਦੇ। ਬਈ ਆਮ ਪਾਰਟੀ ਦਾ ਕਹਿੰਦੇ ਵੀ ਐਮਐਲਏ ਦਾ ਐਸਐਸਪੀ ਫਸੇ ਪੈਂਦੇ ਆ। ਇਹਨਾਂ ਮਾਈਨਿੰਗ ਵਾਲੇ ਕਹਿੰਦੇ ਝਗੜਾ ਕਰਨ ਲੱਗੇ ਉਹ ਇਦਾਂ ਵੀ ਜਦੋਂ ਤਾਂ ਇਹ ਸਰਕਾਰ ਦੇ ਹੱਟ ਸੀ, ਓਪੋਜੀਸ਼ਨ ਵਿੱਚ ਸੀ, ਉਹਦਾ ਮਾਈਨਿੰਗ ਦਾ ਬੜਾ ਰੌਲਾ ਪਾਉਂਦੇ ਸੀਗੇ ਵੀ ਅਕਾਲੀ ਦਲ ਨੇ ਮਾਈਨਿੰਗ ਖਾਈ ਜਾਂਦੇ ਆ, ਰੇਤਾ ਵੇਚੀ ਜਾਂਦੇ ਆ। ਹੁਣ ਪਤਾ ਨਹੀਂ ਕੀ ਮਾੜੀ ਮੋਟੀ ਗੱਲ ਹੋਈ ਪਹਿਲਾਂ ਇਹਨਾਂ ਨੇ ਓਐਸਪੀ ਸਸਪੈਂਡ ਕਰ ਦਿੱਤਾ ਜਾਂ ਕਿਤੇ ਟ੍ਰਾਂਸਫਰ ਕਰ ਦਿੱਤਾ ਖਰਿਆ ਨਾ, ਟ੍ਰਾਂਸਫਰ ਕਰ ਦਿੱਤਾ। ਤਾਂ ਖਡੂਰ ਸਾਹਿਬ ਦਾ ਜਿਹੜਾ ਐਮਐਲਏ ਆ ਮਨਜਿੰਦਰ ਸਿੰਘ ਲਾਲਪੁਰਾ, ਆਹੋ ਇਹਦਾ ਕੋਈ ਰਿਸ਼ਤੇਦਾਰ ਆ, ਉਹਨੇ ਉਹ ਮਾਈਨਿੰਗ ਦੇ ਵਿੱਚ ਫੜ ਹੋਏ ਆ, ਜੋ ਪੁਲਿਸ ਦਾ ਕਹਿਣਾ ਹੈ। ਕੇਸ ਬਣਿਆ ਉਹਦੇ ਵਿੱਚ ਐਸਐਸਪੀ ਗੁਰਮੀਤ ਚੌਹਾਨ ਜਿਹੜਾ ਆ ਉਹ ਤਰਨਤਾਰਨ ਦਾ ਐਸਐਸਪੀ ਆ। ਇਹਨੇ ਸਿੱਧੇ ਦੋਸ਼ ਲਾਤੇ ਵੀ ਇਹਨੇ ਬੰਦੇ ਨੇ ਜਾਣ ਬੁੱਝ ਕੇ ਮੇਰੇ ਰਿਸ਼ਤੇਦਾਰਾਂ ਨੂੰ ਵਿੱਚ ਫਸਾਇਆ। ਹੋਣਾ ਤਾਂ ਇਹ ਚਾਹੀਦਾ ਸੀ ਬਈ ਇਹ ਸਿੱਧਾ ਹੀ ਕਹਿੰਦਾ ਵੀ ਦੇਖੋ ਚਾਹੇ ਮੇਰਾ ਰਿਸ਼ਤੇਦਾਰ ਆ, ਇਹਦੀ ਇਨਵੈਸਟੀਗੇਸ਼ਨ ਕਰਵਾਓ, ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਵੀ ਜੇ ਇਨਵੈਸਟੀਗੇਸ਼ਨ 'ਚ ਪਾਇਆ ਜਾਂਦਾ ਤਾਂ ਠੀਕ ਹੈ, ਜੇ ਉਹ ਸਹੀ ਆ ਫੇਰ ਕਾਹਦਾ ਡਰ ਆ, ਛੱਡਿਆ ਜਾਵੇ ਇਹ ਤਾਂ ਛੱਡਿਆ ਜਾਵੇ ਜਾਂ ਜੋ ਵੀ ਆ ਹਨਾ। ਇਹ ਕਹਿੰਦਾ ਵੀ ਸਾਨੂੰ ਤੰਗ ਪਰੇਸ਼ਾਨ ਕੀਤਾ ਗਿਆ ਜਾਂ ਮੇਰੀ ਸਿਕਿਉਰਿਟੀ ਵੀ ਲੈ ਲਈ, ਬਾਅਦ ਦੇ ਵਿੱਚ ਉਹਨੂੰ ਜਿਹੜਾ ਟ੍ਰਾਂਸਫਰ ਕਰ ਦਿੱਤਾ ਗਿਆ। ਹੁਣ ਇਹ ਅਫਸਰਸ਼ਾਹੀ ਵੀ ਤੰਗ ਆਈ ਲੱਗਦੀ ਆ। ਉਹ ਜਿੱਦਣ ਟ੍ਰਾਂਸਫਰ ਉਹਦੀ ਹੋਈ ਆ, ਕਿਉਂਕਿ ਜਦੋਂ ਐਸਐਸਪੀ ਆਉਂਦਾ ਆ ਇਹ ਜ਼ਰੂਰ ਉਹਨੂੰ ਇੱਕ ਮਾਰਚ ਜਿਹਾ ਕਰਵਾਉਂਦੇ ਆ, ਉਹਦੀ ਵੈਲਕਮ ਕਰਦੇ ਆ, ਪਾਰਟੀ ਰੱਖਦੇ ਆ, ਥੋੜਾ ਬਹੁਤਾ ਫੁੱਲਾਂ ਦੇ ਬੁੱਕੇ ਦਿੰਦੇ ਆ। ਪਰ ਇਹ ਸ਼ਾਇਦ ਪਹਿਲੀ ਵਾਰ ਹੋਇਆ ਵੀ ਜਦੋਂ ਟ੍ਰਾਂਸਫਰ ਕਰਨ ਲੱਗੇ ਆ ਵੀ ਉਹਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ, ਉਹ ਜਿਪਸੀ ਦੇ ਉੱਤੇ ਆ ਤੇ ਉਹਦੇ ਇਹਦਾ ਮਤਲਬ ਕੀ ਆ ਵੀ ਬਾਕੀ ਪੁਲਿਸ ਵਾਲਿਆਂ ਨੂੰ ਵੀ ਇਹ ਇੱਕ ਸੰਕੇਤ ਆ ਵੀ ਇੱਕ ਪਾਸੇ ਤੁਸੀਂ ਵੀ ਸਾਡੇ ਅਧੀਨੇ ਰਹੋ। ਹੁਣ ਉਹ ਐਸਐਸਪੀ ਜਿਹੜਾ ਗੁਰਮੀਤ ਚੌਹਾਨ ਆ, ਨਾਲ ਇੱਕ ਦੋ ਐਸਐਚਓ ਵੀ ਆ, ਏਐਸਆਈ ਵੀ ਆ, ਉਹਨਾਂ ਨੂੰ ਵਿਧਾਨ ਸਭਾ ਦੀ ਇੱਕ ਇਹਨਾਂ ਨੇ ਕਮੇਟੀ ਬਣਾਈ ਸੀ ਕੁਝ ਮਹੀਨੇ ਪਹਿਲਾਂ, ਆਪਾਂ ਗੱਲ ਵੀ ਕੀਤੀ ਸੀ। ਉਹ ਕਮੇਟੀ ਇਸ ਲਈ ਬਣਾਈ ਸੀ ਵੀ ਐਮਐਲਏ ਨੇ ਇਹ ਕੰਪਲੇਂਟ ਕੀਤੀ ਸੀ ਵੀ ਸਾਡੇ ਕਹਿਣੇ ਨਹੀਂ ਮੰਨਦੇ ਅਫਸਰ। ਉਹ ਕਹਿੰਦੇ ਵੀ ਜਿਹੜੇ ਕਹਿਣੇ ਨਹੀਂ ਮੰਨਦੇ ਇੱਥੇ ਸਾਡੇ ਕੋਲ ਭੇਜੋ। ਅੱਛਾ, ਹੁਣ ਉਹਦੇ ਵਿੱਚ ਗੁਰਮੀਤ ਚੌਹਾਨ ਦਾ ਨਾਂ ਆ ਗਿਆ ਤੇ ਉਹਨੂੰ ਉੱਥੇ ਸੱਦ ਲਿਆ ਗਿਆ। ਫਿਰ ਪਹਿਲੀਆਂ ਸਰਕਾਰਾਂ ਤੇ ਹੁਣ ਦੀਆਂ ਸਰਕਾਰਾਂ ਦੇ ਵਿੱਚ ਫਰਕ ਤਾਂ ਕੀ ਰਿਹਾ? ਕੋਈ ਵੀ ਨਹੀਂ, ਸਾਰੇ ਇੱਕੋ ਹੀ ਆ। ਪਹਿਲੀਆਂ ਫੇਰ ਵੀ ਮਾਰ ਮੋੜੀਆਂ ਸ਼ਰਮ ਖਾ ਲੈਂਦੀਆਂ ਸੀ, ਇਹਨਾਂ ਨੂੰ ਲੱਦੇ ਗਾਲੀ ਪਈ ਆ। ਮੈਂ ਕਿਹਾ ਗੱਲ ਸੁਣ ਨੰਬਰ ਕਿਸੇ ਨੇ ਵੀ ਸ਼ਰਮ ਨਹੀਂ ਖਾਦੀ। ਜਦੋਂ ਕੋਈ ਨਵੀਂ ਆ ਗਈ ਨਾ ਅਗਲੀ ਵਾਰੀ ਫੇਰ ਤੇ ਕਹਿਣਾ ਪਹਿਲੀਆਂ ਚੰਗੀਆਂ ਸੀ, ਫੇਰ ਵੀ ਚੰਗੀਆਂ ਚ ਆ ਜਾਣੀਆਂ। ਉਹਨਾਂ ਹੀ ਫੇਰ ਵੀ ਝਾੜੂ ਵਾਲੇ ਜ਼ਿਆਦਾ ਹੀ ਮਾੜੇ ਆ। और ताया हमारी पार्टी ਦੀਆਂ ਗੱਲਾਂ ਕਰੀ ਜਾਂਦੇ ਤੁਸੀਂ ਕਰਦੇ ਆਏ ਆ, ਉਹ ਕਾਂਗਰਸ ਵਾਲੇ ਬੰਦੇ ਦੀ ਵੀ ਗੱਲ ਹੋ ਕਿਹੜੇ ਵੀ ਆਪਣਾ ਕਹਿੰਦੇ ਆ ਰਾਹੁਲ ਗਾਂਧੀ ਵੀ ਹੁਣ ਆਪਣੇ ਗੁਰਦੁਆਰਾ ਸਾਹਿਬ ਮੱਥਾ ਟੇਕੀ ਦਰਬਾਰ ਸਾਹਿਬ ਹਾਂ ਤਾਇਆ ਲੈ ਆਇਆ ਸੀ ਨਹੀਂ ਦੇਖ ਮੇਰੀ ਗੱਲ ਏਦਾਂ ਆ ਕਿ ਗੁਰੂ ਘਰ ਹੈ ਨਾ, ਉਹਨਾਂ ਦੇ ਦਰਵਾਜ਼ੇ ਹਰ ਇੱਕ ਬੰਦੇ ਵਾਸਤੇ ਹਰ ਟਾਈਮ ਖੁੱਲੇ ਆ। ਕੋਈ ਆਵੇ, ਕੋਈ ਸਿੱਖ ਆਵੇ, ਕੋਈ ਹਿੰਦੂ ਆਵੇ, ਕੋਈ ਈਸਾਈ ਆਵੇ, ਜਿਹੜਾ ਮਰਜ਼ੀ ਆਵੇ, ਕਿਉਂਕਿ ਇਹ ਸਾਡੇ ਗੁਰੂ ਘਰ ਦੀ ਮਰਿਆਦਾ। ਇਹ ਕੋਈ ਪੁੱਛਿਆ ਨਹੀਂ ਜਾਂਦਾ ਵੀ ਤੂੰ ਕੌਣ ਹੈ ਜਾਂ ਕੌਣ ਨਹੀਂ ਹੈ, ਕਿਉਂ ਬਈ ਨਿਭਾ ਹੋ ਗਿਆ। ਬਿਲਕੁਲ, ਜਿਹੜਾ ਚੜ ਕੇ ਆਉਂਦਾ ਉਹਲੇ ਤੇ ਗਿਆ, ਜਿਹੜਾ ਨਿਭ ਕੇ ਆਉਂਦਾ ਉਹਲੇ ਦੇ ਗਿਆ। ਤੇ ਰਾਹੁਲ ਗਾਂਧੀ ਆਇਆ
ਦਾਦੀ ਦੇ ਨਾਲ ਗੁੱਸਾ ਵੀ ਆ ਵੀ ਅਕਾਲ ਤਖਤ ਦੇ ਉੱਤੇ ਅਟੈਕ ਕਰਵਾਇਆ, ਪਰ ਕਿਸੇ ਨੇ ਕੋਈ ਦੂਜਾ ਨਹੀਂ। ਜਦੋਂ ਆਇਆ ਨਿਭ ਕੇ ਆਇਆ, ਉਹਨੇ ਸੇਵਾ ਹੀ ਬੜੀ ਕਹਿੰਦੇ ਕੀਤੀ ਹੈ। ਹਾਂ ਵੀ ਵਧੀਆ ਕੀਤਾ। ਦਿਨ ਜਿਹੜਾ ਆ ਸਾਰਿਆਂ ਨੇ ਸਹਿਯੋਗ ਵੀ ਕੀਤਾ, ਪਰ ਤਾਇਆ ਇਹਨੂੰ ਕਵਰੇਜ ਵੀ ਬਹੁਤ ਮਿਲੀ ਆ। ਕਵਰੇਜ ਦਾ ਮਤਲਬ ਕੀ ਆ ਵੀ ਇਸ ਵੇਲੇ ਜਿਹੜਾ ਇਹਦਾ ਨਾਂ ਜ਼ਰੂਰ ਹੋਣ ਲੱਗ ਪਿਆ। ਜਿੱਦਾਂ ਪਹਿਲਾਂ ਪਿਛਲੀਆਂ ਚੋਣਾਂ ਵਿੱਚ ਤਾਂ ਇਹਨੂੰ ਜਾਣੀ ਇੱਕ ਨਲਾਇਕ ਜਿਹਾ ਮੰਨਦੇ, ਨਾਂ ਵੀ ਪੱਪੂ ਹੀ ਦੱਸਦੇ ਸੀ। ਪਰ ਜਿੱਦਾਂ ਇਹਨੇ ਆ ਭਾਰਤ ਜੋੜੋ ਇੱਕ ਯਾਤਰਾ ਪਹਿਲਾਂ ਕੱਢੀ, ਦੂਜਾ ਵੀ ਜਿੱਦਾਂ ਵਿਦਿਆਰਥੀ ਨੌਜਵਾਨ ਵਰਗ ਦੇ ਵਿੱਚ ਵਿਚਰ ਰਿਹਾ, ਜਿੱਦਾਂ ਪ੍ਰੈਸ ਕਾਨਫਰੰਸਾਂ ਕਰ ਰਿਹਾ, ਜਿੱਦਾਂ ਇੰਡੀਆ ਦੇ ਵਿੱਚ ਰਹਿਨੁਮਾਈ ਕਰ ਰਿਹਾ, ਉਹ ਇੰਡੀਆ ਜਿਹੜੀ ਬਣਾਈ ਇਹਨਾਂ ਨੇ ਅਲਾਈਅੰਸ ਬਣਾਇਆ, ਉਹਦੇ ਤੋਂ ਲੱਗਦਾ ਆ ਵੀ ਇਸ ਵੇਲੇ ਰਾਹੁਲ ਗਾਂਧੀ ਦਾ ਸਟੈਂਡ ਜਿਹੜਾ ਜੇ ਪ੍ਰਚਾਰ ਕਹਿ ਲਈਏ ਉਹ ਬੜਾ ਹੋ ਰਿਹਾ। ਉਹ ਥੋੜੇ ਨਵੇਂ ਜ਼ਮਾਨੇ ਦਾ ਨਾ, ਇਹ ਵੀ ਫਰਕ ਆ। ਬਿਲਕੁਲ। ਹੁਣ ਗੁਰਦੁਆਰੇ ਦੀ ਗੱਲ ਕੀਤੀ ਆ, ਉਹ ਤੇ ਹੁਣ ਤੁਸੀਂ ਸਕਾਟਲੈਂਡ ਦੀ ਗੱਲ ਸੁਣੀ ਹੋਣੀ, ਇੰਗਲੈਂਡ 'ਚ। ਹਾਂਜੀ। ਉੱਥੇ ਆਪਣੇ ਭਾਰਤੀ ਰਾਜਦੂਤ ਗਿਆ ਸੀ, ਉਹਨੂੰ ਗੁਰਦੁਆਰੇ ਅੰਦਰ ਨਹੀਂ ਵੜਨ ਦਿੱਤਾ ਜਦੋਂ ਸੱਦਿਆ ਸੀਗਾ। ਪਰ ਦੇਖੋ ਆਪਣੇ ਵੱਖਰੇ ਨਹੀਂ ਹੋ ਸਕਦੇ ਆ, ਹਾਂਜੀ, ਬਦਲੋ ਸਾਡਾ ਹੋ ਸਕਦਾ ਸਰਕਾਰ ਦੇ ਨਾਲ, ਪਰ ਗੁਰੂ ਘਰ ਦੀ ਇੱਕ ਮਰਿਆਦਾ ਕਿ ਜਿਹੜਾ ਬੰਦਾ ਗੁਰੂ ਘਰ ਆਉਂਦਾ ਹੈ, ਮੇਰਾ ਨਹੀਂ ਖਿਆਲ ਰੁਕਣਾ ਚਾਹੀਦਾ। ਕਿਉਂਕਿ ਅੱਜ ਸ਼ਾਇਦ ਅਸੀਂ ਸਰਕਾਰ ਦੇ ਵਿਰੁੱਧ ਹੋ ਕੇ ਸਰਕਾਰੀ ਬੰਦੇ ਨੂੰ ਰੋਕਦੇ ਆ, ਕੱਲ ਹੋ ਸਕਦਾ ਕਿਸੇ ਅਸੀਂ ਜਾਤ ਪਾਤ ਨੂੰ ਰੋਕਣ ਲੱਗ ਪਈਏ। ਜੇ ਆਪਾਂ ਇਹ ਚੱਲ ਕੰਮ ਕਰਦੇ ਰਹੇ, ਰੋਕਣ ਦੀ ਰਿਵਾਜ ਜਾਂ ਨੀਤੀ ਅਪਣਾ ਲਈ, ਤੇ ਕੱਲ ਨੂੰ ਕੁਝ ਵੀ ਹੋ ਸਕਦਾ। ਮੇਰਾ ਨਹੀਂ ਖਿਆਲ ਕਿ ਸਾਨੂੰ ਗੁਰੂ ਘਰ ਕਿਸੇ ਨੂੰ ਵੀ ਅੱਜ ਰੋਕਣਾ ਚਾਹੀਦਾ। ਸਰਕਾਰ ਨਾਲ ਸਾਡੇ ਲੱਖ ਵੱਖਰੇ ਨਹੀਂ ਹੋਣ, ਉਹਦਾ ਡਟ ਕੇ ਮੁਕਾਬਲਾ ਕਰੋ, ਜੋ ਮਰਜ਼ੀ ਕਰੋ ਉਹਨਾਂ ਨੂੰ। ਪਰ ਮੈਂ ਪਾਸੇ ਤੌਰ ਤੇ ਮੇਰਾ ਖਿਆਲ ਆ ਇਹ ਗਲਤ ਆ, ਬਾਕੀ ਵੀ ਤੁਸੀਂ ਵੀ ਸਿਆਣੇ ਆ। ਇਹ ਸਰਾਸਰ ਗੱਲ ਤੋਂ ਆ, ਕਿਸੇ ਬੰਦੇ ਨੂੰ ਵੀ ਗੁਰੂ ਘਰ ਚ ਆਉਣ ਤੋਂ ਰੋਕਣ, ਚਾਹੇ ਕੋਈ ਵੀ ਹੋਵੇ, ਕਿਸੇ ਵੀ ਪਾਰਟੀ ਦਾ ਹੋਵੇ, ਗੁਰੂ ਘਰ ਦਾ ਮਾਨਸ ਦੀ ਯਾਦ ਅੱਬੇ ਕੇ ਪਹਿਚਾਨ। ਇਹਦੇ ਤਾਂ ਦੋ ਪੱਖ ਆ। ਇੱਕ ਤਾਂ ਇਹ ਆ ਵੀ ਉਹ ਜੇ ਤਾਂ ਆਵੇ ਕੱਲਾ ਆਪਣੇ ਨਾਂ ਨਾਲ ਵੀ ਮੈਂ ਬੰਦਾ ਇੱਕ ਮੈਂ ਮੱਥਾ ਟੇਕਣ ਆਇਆ, ਇਹਦਾ ਕੋਈ ਇਤਰਾਜ਼ ਨਹੀਂ, ਕੋਈ ਵੀ ਹੋ ਸਕਦਾ, ਚਾਹੇ ਮੋਦੀ ਜਾਂ ਪ੍ਰਧਾਨ ਮੰਤਰੀ ਨਾ ਹੋਵੇ, ਆਇਆ ਮੱਥਾ ਟੇਕਣ, ਕਿਸੇ ਨੂੰ ਇਤਰਾਜ਼ ਕੋਈ ਨਹੀਂ। ਜਦੋਂ ਇੱਕ ਸਿਧਾਂਤਕ ਤੌਰ ਦੇ ਉੱਤੇ ਸਾਡੇ ਕੋਲ ਕੋਈ ਅਹੁਦਾ ਆ, ਉਸ ਵੇਲੇ ਬਖਰੇਵੇਂ ਹੋ ਜਾਂਦੇ ਆ। ਪਰ ਰੋਕਣ ਦੀ ਗੱਲ ਜਿੱਦਾਂ ਤੁਸੀਂ ਦੱਸਦੇ ਆ ਵੀ ਉਹਨੂੰ ਫਿਰ ਨਾ ਕੋਈ ਵੀ ਨਾ ਜਾਓ ਉਹਦੇ ਨਾਲ, ਉਹ ਕੱਲੇ ਮੱਥਾ ਟੇਕ ਕੇ ਆਪੇ ਆ ਜਾਵੇ, ਇਹਦਾ ਮਤਲਬ ਕੀ ਆ ਵੀ ਸੱਦਣ ਵਾਲੇ ਵੀ ਤੁਹਾਡੇ ਵਿੱਚੋਂ ਹੀ ਹੋਣੇ ਆ। ਜਿਹੜੇ ਨਾਲ ਜਿਹੜੇ 10-12 ਆਲੇ ਦੁਆਲੇ ਬਾਡੀਗਾਰਡ ਫਿਰਦੇ ਹੋਣੇ, ਉਹ ਵੀ ਤੁਹਾਡੇ ਵਿੱਚੋਂ ਹੀ ਹੋਣੇ ਆ। ਜਿਆਦਾ ਫਿਰ ਉਹਦਾ ਸੰਪੂਰਨ ਹੀ ਬਾਈਕਾਟ ਕਰ ਦੋ ਵੀ ਆਵੇ ਮੱਥਾ ਟੇਕੇ, ਉਹ ਆਪੇ ਬੰਦਾ ਮੱਥਾ ਟੇਕ ਕੇ ਆਪੇ ਚਲੇ ਜਾਵੇ। ਉਹ ਇੱਕ ਪਰ ਦੂਜੇ ਪਾਸੇ ਜਿਹੜੇ ਹੁਣ ਇੰਨੇ ਉੱਚੇ ਅਹੁਦੇ ਉੱਤੇ ਬੰਦੇ ਹੁੰਦੇ ਨੇ, ਸਕੂਟੀ ਦਾ ਖਿਆਲ ਰੱਖਣਾ ਪੈਂਦਾ ਨਾ। ਪਰ ਮਾਸਟਰ ਨੂੰ ਪਤਾ ਨਹੀਂ ਹੁੰਦਾ, ਸਹਿਮਤ ਨਹੀਂ ਹੈ ਕਿ ਉਹ ਕਿਸੇ ਤਰ੍ਹਾਂ ਵੀ ਆਇਆ ਹੋਵੇ, ਉਹ ਗੁਰੂ ਘਰ ਚ ਆਇਆ। ਠੀਕ ਹੈ ਨਾ, ਉਹਦੇ ਅੰਦਰ ਕੀ ਹੈ, ਸਾਨੂੰ ਕੋਈ ਮਤਲਬ ਨਹੀਂ ਉਹਨਾਂ ਹੋਣਾ ਚਾਹੀਦਾ। ਗੁਰੂ ਘਰ ਚ ਆਇਆ ਨਤਮਸਤਕ ਹੋਣ ਵਾਸਤੇ, ਉਹਦਾ ਹੱਕ ਬਣਦਾ ਉਹ ਰੋਕਣ ਦਾ ਸਾਡਾ। ਦੂਜੀ ਗੱਲ ਹੋਰ ਆ, ਮਾਸਟਰ ਜੀ ਨੂੰ ਸੋਚ ਕੇ ਦੇਖੇ, ਗੁਰੂ ਘਰ ਜੇ ਇਸ ਤਰ੍ਹਾਂ ਕਰਨ ਲੱਗ ਪਏ ਤਾਂ ਫਿਰ ਮੁਗਲਾਂ ਨਾਲ ਸਿੱਖਾਂ ਦੇ ਕਿੰਨੇ ਰਹੇ, ਲੜਾਈਆਂ ਝਗੜੇ ਹੁੰਦੇ ਨਹੀਂ ਰਹੇ, ਤੇ ਫਿਰ ਉਹਨਾਂ ਨੂੰ ਬੰਦ ਕੀਤਾ ਮੁਸਲਮਾਨ ਗੁਰੂ ਘਰ ਆਉਣ ਚੋਂ। ਸਾਰੇ ਆਉਂਦੇ ਰਹੇ, ਸਾਰੇ ਆਉਂਦੇ ਰਹੇ, ਹਨਾ। ਸੋ ਹਰ ਇੱਕ ਬੰਦੇ ਦੀ ਆਪਣੀ ਸੋਚ ਹੁੰਦੀ, ਪਰ ਮੇਰਾ ਪਰਸਨਲ ਵੀ ਆ, ਇਹ ਨਹੀਂ ਮੈਂ ਕਹਿੰਦਾ ਮੈਂ ਸਹੀ ਆ, ਪਰ ਮੈਂ ਵੈਸੇ ਗੱਲ ਕਰਦਾ ਕਿ ਗੁਰੂ ਘਰ ਦੀ ਇੱਕ ਮਰਿਆਦਾ, ਕਿ ਲੰਗਰ ਦੀ ਮਰਿਆਦਾ, ਕਿ ਲੰਗਰ ਜਿਹੜਾ ਮਰਜ਼ੀ ਆ ਕੇ ਲੰਗਰ ਛਕ ਜਾਏ। ਆਪਾਂ ਗੱਲਾਂ ਕਰ ਰਹੇ ਹਾਂ ਹਰ ਦਿਨ ਇਸ ਗੱਲ ਦੀਆਂ, ਤਾਂ ਗੁਰੂ ਘਰ ਦੇ ਆਪਾਂ ਇਹ ਕਹਿੰਦੇ ਵੀ ਸਾਰਿਆਂ ਨੂੰ ਖੁੱਲਾ। ਬਿਲਕੁਲ। ਇੱਕ ਤਾਂ ਕੈਨੇਡਾ ਕਰਕੇ ਬਹੁਤ ਜ਼ਿਆਦਾ ਕੰਮ ਖਰਾਬ ਹੋਈ ਜਾਂਦਾ ਆ, ਤੇ ਫਿਰ ਇਹਦੇ ਬਾਰੇ ਦੇਖੋ ਮੋਰੇ ਗਵਰਨਮੈਂਟਾਂ ਕੀ ਕਰਨ ਰਹੀਆਂ ਆ। ਹੁਣ ਸਰਪੰਚਾਂ ਤੋਂ ਗੱਲ ਸੁਣੋ, ਤੇ ਜਿਹੜੀ ਸਹੀ ਗੱਲ ਹੈ ਨਾ, ਉਹ ਸਹੀ ਗੱਲ ਕਰਨੀ ਚਾਹੀਦੀ, ਭਾਵੇਂ ਉਹ ਕੋਈ ਵੀ ਹੋਵੇ। ਜੇ ਸਕਾਟਲੈਂਡ ਦੇ ਵਿੱਚ ਮੈਂ ਸੋਚਦਾ ਵੀ ਉਹਨੇ ਗਲਤ ਕੀਤਾ ਨਾ, ਤੇ ਭਾਰਤੀ ਸਰਕਾਰ ਨੇ ਜੋ ਕੈਨੇਡਾ ਕੀਤਾ ਉਹ ਵੀ ਸਹੀ ਨਹੀਂ ਕੀਤਾ। ਹੁਣ ਵੀ ਗਲਤ ਕੀਤਾ। ਹੁਣ ਦੇਖ, ਕੁਝ ਜਿਹਨਾਂ ਨੂੰ ਖਾਲਿਸਤਾਨੀ ਉਹ ਕਹਿੰਦੇ ਆ, ਕੁਝ ਲੋਕ ਆ ਉਹਨਾਂ ਦੀ ਆਪਣੀ ਸੋਚ ਆ, ਪਰ ਸਾਰੇ ਸਿੱਖ ਜਿੰਨੇ ਵੀ ਕੈਨੇਡਾ 'ਚ ਰਹਿੰਦੇ ਉਹ ਸਾਰੇ ਖਾਲਿਸਤਾਨ ਦੇ ਹਾਮੀ ਨਹੀਂ ਹੈ। ਹੁਣ ਭਾਰਤ ਸਰਕਾਰ ਨੇ ਉੱਥੇ ਵੀਜ਼ਾ ਦੇਣ ਵਾਲਾ ਸੀਗਾ, ਬੰਦ ਕਰ ਦਿੱਤਾ ਵੀਜ਼ਾ ਦੇਣੋਂ। ਹੁਣ ਆਪਾਂ ਲਾਸਟ ਪਿਛਲੀ ਵਾਰੀ ਗੱਲ ਕਰਦੇ ਸੀ, ਕਿਸੇ ਮਾਪੇ ਬਿਮਾਰ ਹੈ, ਕਿਸੇ ਨੇ ਵਿਆਹ ਕਰਾਉਣਾ, ਕਿਸੇ ਨੂੰ ਹੋਰ ਰੀਜ਼ਨ ਹੈ ਆਉਣ ਦਾ, ਉਹ ਸਾਰੇ ਦੁਖੀ ਬੈਠੇ ਆ। ਬਿਲਕੁਲ। ਉਹ ਕੀ ਕਰਨ? ਹੁਣ ਫਿਰ ਨਵੀਂ ਗੱਲ ਸੁਣੀ ਮਾਸਟਰ ਤੋਂ ਵੀ ਕਿ ਭਾਰਤ ਸਰਕਾਰ ਨੇ ਹੁਣ ਕੈਨੇਡਾ ਦੇ ਜਿਹੜੀ ਕੈਨੇਡਾ ਦੀ ਐਮਬੈਸੀ ਹੈ, ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ 62 ਬੰਦਿਆਂ ਵਿੱਚੋਂ 41 ਵਾਪਸ ਭੇਜ ਦਿਓ 10 ਅਕਤੂਬਰ ਤੱਕ। ਜੇ ਨਹੀਂ ਭੇਜੇ ਤਾਂ ਅਸੀਂ ਉਹ ਜਿਹੜੀ ਹੁੰਦੀ ਹੈ ਡਿਪਲੋਮੈਟਿਕ ਇਮਿਊਨਿਟੀ ਹੁੰਦੀ ਆ, ਉਸ ਵਾਪਸ ਲੈ ਲੈਣੀ ਆ। ਹੁਣ ਇਹ ਕਹਿਣਾ ਸਹੀ ਆ? ਇਹ ਗੱਲ ਨੂੰ ਜਾਵੀ ਨਹੀਂ ਬਣਾਈ ਜਾਂਦੇ ਜ਼ਿਆਦਾ ਤਾਂ ਇਦਾਂ ਵੀ ਹੁਣ ਇੱਥੇ ਦਾ ਪਾਵਰ ਸ਼ੋ ਹੋਣ ਲੱਗ ਗਈ ਵੀ ਭਾਰਤ G20 ਤੋਂ ਬਾਅਦ ਇਹ ਸਮਝਦਾ ਵੀ ਅਸੀਂ ਬਹੁਤ ਵੱਡੇ ਹੁਣ ਗੇਮ ਪਲੇਅਰ ਆ। ਜਦੋਂ ਦੀ ਯੂਕਰੇਨ ਤੇ ਰਸ਼ੀਆ ਦੀ ਲੜਾਈ ਹੋਈ ਹੈ, ਇੱਕ ਬਹੁਤ ਵੱਡਾ ਨਾਂ ਹੋਇਆ ਭਾਰਤ ਦਾ, ਪਰ ਹੁਣ ਉਹਦੇ ਵਿੱਚ ਕੈਨੇਡਾ ਵੀ ਫਸਿਆ ਮਹਿਸੂਸ ਕਰਦਾ ਵੀ ਉਹ ਤੋਂ ਬਾਅਦ ਟਰੂਡੋ ਦੇ ਸਾਰੇ ਬਿਆਨ ਇਦਾਂ ਦੇ ਆ ਵੀ ਅਸੀਂ ਤਾਂ ਰਚਨਾਤਮਕ ਜਿਹੜੇ ਦੇਣੇ ਚਾਹੁੰਦੇ ਆ।
ਪਰ ਜਿਹੜੇ ਪ੍ਰੂਫ ਉਹ ਮੰਗਦੇ ਆ, ਪ੍ਰੂਫਾਂ ਦੇ ਨਾਲ ਸ਼ਾਇਦ ਉਹ ਭਾਰਤ ਸਰਕਾਰ ਸਹਿਮਤ ਨਹੀਂ ਹੈਗੀ। ਉਹ ਕਹਿੰਦਾ ਅਸੀਂ ਦਿੱਤੇ ਇਹਨੇ ਦਿੱਤੇ ਹੋਏ। ਹੁਣ ਤੁਹਾਨੂੰ ਯਾਦ ਹੋਣਾ ਜਦੋਂ ਬੰਬਈ ਦੇ ਵਿੱਚ ਆਪਣੇ ਹੋਇਆ ਅੱਤਵਾਦੀਆਂ ਨੂੰ ਹਮਲਾ ਹੋਇਆ ਸੀ, ਭਾਰਤ ਸਰਕਾਰ ਨੇ ਉਹਨੂੰ ਬੜੇ ਪ੍ਰੂਫ ਦਿੱਤੇ ਸੀ। ਹਾਂਜੀ, ਉਹ ਮੋਰੇ ਮੰਨਦੇ ਹੀ ਨਹੀਂ ਸੀ ਪ੍ਰੂਫ। ਉਹ ਕਹਿੰਦੇ ਹੈ ਹੀ ਨਹੀਂ, ਇਹ ਸਹੀ ਪ੍ਰੂਫ ਹੀ ਨਹੀਂ ਹੈ। ਅਸਲੀ ਪ੍ਰੂਫ ਦਿਓ, ਪ੍ਰੋਪਰ ਪ੍ਰੂਫ ਦਿਓ। ਬਸ ਇਹੀ। ਹੁਣ ਜੇ ਕੋਈ ਸਰਕਾਰ ਪ੍ਰੂਫਾਂ ਨੂੰ ਮੰਨੇ ਹੀ ਨਾ, ਉੱਥੇ ਤੁਸੀਂ ਕੀ ਕਰ ਲਓ? ਆਇਆ ਮਸਲਾ ਨਾ ਜਿਹੜਾ ਇਹ ਆ ਨਾ, ਉਹੀ ਥੋੜੀ ਨਾ ਘਾੜ ਦਿਮਾਗ ਦੇ ਨਾਲ ਨਹੀਂ ਸੋਚਦੇ। ਅੱਛਾ, ਜਿਹੜਾ ਲੰਬੜ ਨੇ ਘਾੜ ਦਿਮਾਗ ਰੱਖਿਆ ਨਾ, ਉਹਦਾ ਸੋਚਿਆ ਕਰੋ। ਮਸਲਾ ਬੜਾ ਹੁਣ ਸਰਲ ਜਿਹਾ ਆ, ਸਰਲ ਜਿਹਾ ਜੇ ਸਮਝ ਚ ਆਵੇ ਤਾਂ। ਸਮਝ ਹੁਣ ਤੁਸੀਂ ਸਬੂਤਾਂ ਦੀ ਗੱਲ ਕਰੀ ਜਾਂਦੇ ਆ, ਗੱਲ ਇਦਾਂ ਨਹੀਂ ਹੈਗੀ। ਚੱਕਦਾ ਗੱਲ ਏਦਾਂ ਵੀ ਜਦੋਂ ਹੁਣ 5 ਦੇਸ਼ਾਂ ਦੀ ਸਿਕਿਉਰਿਟੀ ਨੇ ਇੱਕ ਸਾਂਝਾ ਫੈਸਲਾ ਦੇ ਦਿੱਤਾ ਕੈਨੇਡਾ ਨੂੰ ਮੂਹਰੇ ਕਰਕੇ, ਸਮਝਦੇ ਨਾ ਗੱਲ ਨੂੰ? ਸਮਝਿਆ। ਹਟਿਆ ਨਹੀਂ ਜਾ ਸਕਦਾ। ਤੇ ਜਿਹੜਾ ਇਹਨਾਂ ਦਾ ਮੁਖੀ ਆ, ਹੁਣ ਉਹਦੇ ਵੀ ਸੱਪ ਦੇ ਮੂੰਹ 'ਚ ਕੋੜ ਕੇਲੀ ਆ ਗਈ ਆ, ਬਿਆਨ ਵਾਪਸ ਹੋ ਨਹੀਂ ਸਕਦਾ। ਬਿਲਕੁਲ। ਬਿਆਨ ਹੋ ਗਿਆ ਦਾਗ। ਹੁਣ ਮਸਲਾ ਪਤਾ ਕਿੱਥੇ ਆ ਗਿਆ? ਤੁਸੀਂ ਕਹਿੰਦੇ ਭਾਰਤ ਸਰਕਾਰ ਕਹਿੰਦੀ ਐਵੀਡੈਂਸ ਦੇ ਅਸੀਂ ਮੰਨ ਜਾਵਾਂਗੇ ਹੈ। ਉਹ ਮਸਲਾ ਇਹ ਆ ਪਤੰਦਰੋ, ਉਹ ਜਿਹੜੇ ਡਿਪਲੋਮੈਟਿਕ ਐਵੀਡੈਂਸ ਹੁੰਦੇ ਆ ਉਹ ਦਿੱਤੇ ਨਹੀਂ ਜਾਂਦੇ। ਸੰਸਾਰ ਦੇ ਵਿੱਚ ਜਿੱਥੇ ਮਰਜ਼ੀ ਨਿਗਾਹ ਘੁਮਾ ਲਿਓ, ਜਿੰਨੇ ਮਰਜ਼ੀ ਪੁਰਾਣੇ ਸਮੇਂ 'ਚ ਡਿਪਲੋਮੈਟਿਕ ਐਵੀਡੈਂਸ ਨਹੀਂ ਕਦੀ ਸ਼ੋਅ ਹੁੰਦੇ। ਜੇ ਡਿਪਲੋਮੈਟਿਕ ਐਵੀਡੈਂਸ ਸ਼ੋਅ ਹੋ ਜਵੇ ਤਾਂ ਜਿਹੜੀ ਉਹ ਸੰਸਥਾ ਆ ਜਾਂ ਦੇਸ਼ ਆ, ਉਹਦਾ ਉਦੋਂ ਹੀ ਫੜੇ ਮੂੰਹ ਲੈਣਾ ਕੰਮ। ਮਾਸਟਰ ਲੰਬਾ ਕਿੱਥੇ ਚੋਰੀ ਕਰਨਾ ਵੇ? ਮਸਲਾ ਸਰਕਾਰ ਸਾਡੀ ਨੂੰ ਵੀ ਪਤਾ ਆ, ਇਹ ਕਦੀ ਸ਼ੋਅ ਨਹੀਂ ਹੋਣੇ, ਅੜੇ ਰਹੋ। ਨਾਲੇ ਉਹ ਵੀ ਨਾ ਤੂਤੀ ਬੋਲਦੀ ਆ, ਪਰ ਸਾਡੀ ਜਿਹੜੀ ਪੰਜਾਬ ਦੀ ਆਵਾਮ ਆ, ਜਿੱਥੇ ਮੈਨੂੰ ਦਰਦ ਮਹਿਸੂਸ ਹੁੰਦਾ ਆ, ਮੈਂ ਇਹਨਾਂ ਚੀਜ਼ਾਂ ਤੇ ਨਹੀਂ ਘੁੰਮਦਾ ਕਿ ਉਹ ਕਹਿੰਦੇ ਸਬੂਤ ਲਿਆਓ, ਉਹ ਕਹਿੰਦੇ ਅਸੀਂ ਦੇ ਨਹੀਂ ਸਕਦੇ, ਉਹ ਜੀ ਐ ਹੋ ਗਈ, ਅਸੀਂ ਬੈਕ ਫੁੱਟ ਤੇ ਆ ਗਏ, ਸਾਡੇ ਨਾਲ ਸੰਬੰਧ ਚੰਗੇ ਕਰੋ। ਇਹ ਹੁਣ ਨਾ ਗਿੱਲਾ ਵੀਣ ਪੈ ਗਿਆ। ਮੈਂ ਤੁਹਾਨੂੰ ਦੱਸਾਂ ਬੜੀ ਡੀਜੇ ਵਾਲਾ ਮਹਿੰਦੀ ਵੀ ਇਹਨਾਂ ਚੀਜ਼ਾਂ ਨੂੰ ਯਾਦ ਬਹੁਤ ਆਉਂਦਾ। ਮੈਂ ਦੇਖਿਆ ਸਵੇਰੇ ਅਖਬਾਰ ਪੜ੍ਹਦਾ ਸੀ। ਮਸਲਾ ਪਤਾ ਹੁਣ ਕੀ ਆਉਣਾ ਆ? ਤੇਰੇ ਜੀ ਦੀ ਨੌਲੇਜ ਹੈਗੀ ਸਾਨੂੰ। ਉਹ ਕਨੌਲੇਜ ਦਾ ਫਿਰ ਲੰਬੜ ਤੋਂ ਹੀ ਝੂਠੇ ਜਿੰਨਾ ਦਿਮਾਗ ਹੈ, ਝੂਠੇ ਜਿੰਨਾ ਦਿਮਾਗ ਆ ਹੈਗਾ। ਅੱਗੇ ਨਹੀਂ ਹੁਣ ਮੈਂ ਮੰਨਦਾ। ਝੂਠੇ ਵਾਲਾ ਦਿਮਾਗ। ਇਹਦੀ ਗੱਲ ਨਾਲ ਸਹਿਮਤ ਆ ਲੰਬੜ ਦੇ ਨਾਲ ਵੀ ਹੁਣ ਪੰਜਾਬ ਦੇ ਜਿਹੜੇ ਲੋਕ ਨੇ ਹੁਣ ਵੀ ਆਉਣਾ ਜਾਣਾ ਆ। ਕਈਆਂ ਨੇ ਹੁਣ ਵਿਆਹ ਸ਼ੁਰੂ ਹੋ ਗਿਆ, ਨਵੰਬਰ ਤੋਂ ਸ਼ੁਰੂ ਹੋਇਆ, ਨਰਾਤਿਆਂ ਤੋਂ ਸ਼ੁਰੂ ਹੋ ਜਾਣਾ, ਸਰਾਧ ਹੋ ਗਿਆ ਹੁਣ ਸ਼ੁਰੂ। ਤੇ ਨਰਾਤੇ ਆਉਣੇ ਆ, ਨਰਾਤਿਆਂ ਤੋਂ ਪਹਿਲੇ ਨਰਾਤੇ ਤੋਂ ਵਿਆਹ ਸ਼ੁਰੂ ਆ। ਵਿਆਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਕੈਨੇਡਾ ਅਮਰੀਕਾ ਤੋਂ ਬੰਦੇ ਆਉਂਦੇ ਆ ਬਾਹਰੋਂ, ਆਪਣੇ ਤੋਂ ਆਪੇ ਤੋਂ ਬਹੁਤ ਜ਼ਿਆਦਾ ਆਉਂਦੇ ਆ। ਹੁਣ ਉਹਦੇ ਵਿੱਚ ਕਿੰਨਾ ਜ਼ਿਆਦਾ ਖਰਚ ਕਰਨਾ, ਹੁਣ ਖਰਚ ਦਾ ਇਕੱਲਾ ਉਹਨਾਂ ਨੇ ਨਹੀਂ ਕਰਨਾ, ਅਸੀਂ ਵੀ ਤਾਂ ਉਹਨਾਂ ਤੇ ਹੀ ਡਿਪੈਂਡੈਂਟ ਆ। ਸਾਡੀਆਂ ਜਿਹੜੀਆਂ ਦੁਕਾਨਾਂ ਉੱਥੇ ਸ਼ਾਪਿੰਗ ਹੋਣੀ ਆ, ਬਿਲਕੁਲ ਹਨਾ, ਵਪਾਰੀ ਵੀ ਉਹਦੇ ਨਾਲ ਪ੍ਰਭਾਵਿਤ। ਇੱਥੋਂ ਖਾਣ ਪੀਣ ਚੱਲਣਾ ਆ, ਕਿਸਾਨਾਂ ਦੀ ਵੀ ਉਪਜ ਦਾ ਜਿਹੜਾ ਲਾਹੇਵੰਦ ਸਬਜ਼ੀਆਂ ਵਗੈਰਾ ਜਿੰਨੀਆਂ ਪਾਰਟੀਆਂ ਚੱਲਣੀਆਂ ਇਦਾਂ ਹੀ ਹੋਣੀਆਂ ਨਾ। ਤਾਂ ਬਿਲਕੁਲ ਸਾਰੇ ਫਿਰ ਪ੍ਰਭਾਵਿਤ ਹੋਣਾ। ਮਾਸਟਰ ਮੈਨੂੰ ਕਮੀਆਂ ਸਾਰੀਆਂ ਤੇ ਬੈਨ ਲੱਗ ਗਿਆ। ਮਾਸਟਰ ਮੈਨੂੰ ਗੱਲ ਦੱਸਾਂ, ਮੈਨੂੰ ਤਾਂ ਏਦਾਂ ਲੱਗਦਾ ਕਿ ਮੋਦੀ ਸਰਕਾਰ ਨੇ ਇੱਕ ਤੀਰ ਨਾਲ ਦੋ ਸ਼ਿਕਾਰ ਕੀਤੇ ਆ। ਇੱਕ ਤਾਂ ਕੈਨੇਡਾ ਸਰਕਾਰ ਨੂੰ ਥੱਲੇ ਲਾਉਣਾ, ਤਾਂ ਦੂਜੇ ਪਾਸੇ ਜਿਹੜੇ ਪੰਜਾਬੀ ਹੈ ਨਾ, ਉਹ ਇਹ ਸੋਚਦੇ ਆ ਵੀ NRI ਜਾ ਕੇ ਆਪਣੀ ਪਾਵਰ ਦਿਖਾਉਂਦੇ, ਕਦੀ ਆਮ ਪਾਰਟੀ ਨਾਲ ਜੁੜਦੇ ਆ, ਕਦੀ ਇਹ ਕਰਦੇ ਨਹੀਂ ਨਾ, ਥੋੜਾ ਸੂਦ ਕਰਦੇ। ਪਰ ਤਾਂ ਇਹਦੇ ਵਿੱਚ ਕੀ ਮਸਲਾ? ਕੈਨੇਡਾ ਸਰਕਾਰ ਇਹਨਾਂ ਵਾਂਗੂ ਨਹੀਂ ਕਰ ਰਹੀ, ਉਹ ਮੋਰੋ ਜਿਹੜੇ ਸੌਫਟ ਚੱਲਣ ਡਏ ਇਸ ਮਸਲੇ 'ਚ। ਲੰਬੜ ਤੇ ਮੈਨੇਜਰ ਚ ਤਾਂ ਫਰਕ ਹੁੰਦਾ ਨਾ। ਲੰਬੜ ਸਿਆਣੀ ਸੋਚ ਰੱਖਦਾ, ਮੈਨੇਜਰ ਪੈਸੇ ਖਾਂਦਾ। ਇੱਥੇ ਹੀ ਕੈਨੇਡਾ ਆ ਤੇ ਇੱਧਰ ਹੀ ਮੋਦੀ ਸਰਕਾਰ ਨੂੰ ਸਮਝਾ ਦਿਓ ਮਾੜਾ ਜਿਹਾ। ਮੈਂ ਸਮਝਾਤਾ ਆ ਵੈਸੇ। ਹੁਣ ਇਹ ਦੱਸ ਦਿਓ ਵੀ ਮੈਨੇਜਰ ਕਿਹੜਾ ਦੇਸ਼ ਹੈ ਤੇ ਤੁਸੀਂ ਕਿਹੜੇ ਦੇਸ਼ ਹੋ? ਇਹ ਹੁਣ ਤੁਸੀਂ ਸਿਆਣਪ ਚਾਹੀਦੀ ਹੈ ਤੁਹਾਨੂੰ। ਆਹ ਪਹਿਲੇ ਜਦ ਤੱਕ ਡਿਪਲੋਮੈਟ ਕਹਿੰਦੇ ਪ੍ਰੂਫ ਨਹੀਂ ਦਿੱਤੇ ਜਾਂਦੇ ਭਾਈ। ਇਹ ਮੇਰੇ ਖਿਆਲ ਦਿੱਤੇ ਜਾਂਦੇ, ਇਹ ਆਪਣੇ ਆਪ ਨੂੰ ਕੈਨੇਡਾ ਸਾਦਾ। ਗੱਲ ਏਦਾਂ ਵੀ ਆ, ਮੁੱਕਦੀ ਗੱਲ। ਮਜ਼ਾਕ ਦਾ ਮਜ਼ਾਕ ਰਿਹਾ। ਉੱਤੇ ਸਾਡੇ ਮਹਿੰਦੀ ਦਾ ਵੀ ਐਤਕੀ ਬਿਜ਼ਨਸ ਡਾਊਨ ਜਾਣਾ, ਕਿਉਂਕਿ ਬੰਦੇ ਨਹੀਂ ਉੱਥੋਂ ਆਉਣੇ। ਵਿਆਹ ਕਿੱਥੋਂ ਲਾਊਗਾ? ਸੱਚੀ ਮਾਰਗਾ ਤੇ ਡੀਜੇ ਲਾਊਗਾ। ਪੰਜਾਬ ਦੇ ਕੰਮ ਡਾਊਨ ਹੋ ਗਿਆ, ਮੈਂ ਕਿਹਾ ਸਮਝਣਾ। ਚਲੋ ਕੋਈ ਗੱਲ ਨਹੀਂ, ਮੈਂ ਵੀ ਲੰਬੜ ਦੇ ਨਾਲ ਹੀ ਇਹ ਤੁਸੀਂ ਇਸ ਸਮੱਸਿਆ ਨੂੰ ਨਜਿੱਠਣਾ ਹੈ ਨਾ, ਇਹ ਸਰਕਾਰਾਂ ਨੇ ਤਾਂ ਹੁਣ ਕਾਂਟਾ ਪਾ ਲਿਆ। ਇਹ ਚੱਲੂ ਲੰਮਾ, ਇਹ ਤੋਂ ਰਾਜਨੀਤਿਕ ਫਾਇਦੇ ਲੈ ਜਾਂਦੇ ਆ। ਇਹ ਜੇ ਸਾਨੂੰ ਅਕਲ ਹੋਵੇ ਨਾ ਆਪਣੀ ਆਵਾਮ ਨੂੰ, ਹੁਣ ਵੈਸੇ ਤਾਂ ਹੁਣ ਸਾਰਾ ਇੰਡੀਆ ਨੇ ਪੀੜਿਆ ਗਿਆ ਨਾ ਇਹਦੇ ਵਿੱਚ। ਪੰਜਾਬ ਤੇ ਆ ਜਾਓ, ਪੰਜਾਬ ਦੇ ਵਿੱਚ ਨਾ ਤਾਂ CM ਇਸ ਵਿਸ਼ੇ ਦੇ ਉੱਪਰ ਬੋਲਦਾ ਹੈ। ਉਹ ਬਈ ਤੂੰ ਉਦਾਂ ਕਹਿੰਦਾ ਮੈਂ ਆ 3 ਕਰੋੜ ਆਵਾਮ ਦਾ ਮੁਖੀ ਆ, ਮੈਨੂੰ ਦਰਦ ਆ, ਹੁਣ ਤੇਰਾ ਦਰਦ ਨਹੀਂ ਫੁੱਟਦਾ, ਤੂੰ ਕਿਉਂ ਨਹੀਂ ਆਪਣੇ PM ਦੇ ਨਾਲ ਜਾ ਕੇ ਮੀਟਿੰਗਾਂ ਕਰਦਾ? ਚੱਲ ਉਹ ਨਹੀਂ ਬੋਲੇ, ਉਹਨੇ ਤਾਂ ਆਪਣੇ ਜਾਜਾਂ ਝੂਟੇ ਝਾਟੇ ਲੈਣੇ ਹੋਣੇ ਆ। ਤੇ ਤਾਇਆ ਵੀ ਤਾਂ ਏਦਾਂ ਹੀ ਵਾਸਤੇ ਬੈਠਾ ਗਏ। ਗੇੜੀ ਲੱਗੂਗਾ। ਵਿਰੋਧੀ ਪਾਰਟੀਆਂ ਕੀ ਕਰਦੀਆਂ? ਵਿਰੋਧੀ ਪਾਰਟੀਆਂ ਵੀ ਨਹੀਂ ਬੋਲਦੀਆਂ ਹੈ। ਤੇ ਸਾਡੇ ਕੋਲੋਂ ਜਿਹੜੇ ਹੁਣ BJP ਦੇ ਸਾਡੇ ਮੁਖੀ ਬਣੇ, ਹੁਣ ਨੌ ਕੱਲ ਹੀ ਲੈਣਾ ਆ, ਨਵੇਂ ਬਣੇ ਆ, ਆਕੜ ਜੁਖੜ ਕਹਿੰਦੇ ਉਹਨੂੰ। ਉਹ ਇੱਕ ਗੱਡਾ ਬੋਲਦਾ ਹੁਣ ਹੈ। ਉਹ ਭਾਈ ਤੂੰ ਕਹਿੰਦਾ ਮੈਨੂੰ ਪੰਜਾਬ ਦਾ ਦਰਦ ਬਹੁਤ ਆ, ਹੁਣ ਤੂੰ ਆਵਾਜ਼ ਨਹੀਂ ਉਠਾਉਂਦਾ।
ਬੜੀ ਪਾਰਟੀਆਂ ਤੇ ਬੋਲਣ ਡਿਆ ਮੀਡੀਆ ਵੀ ਨਹੀਂ ਬੋਲਣ ਡਿਆ ਮੀਡੀਆ ਦੇ ਬੋਲਦਾ ਵੀ ਅੱਗੇ ਵੀ ਬੋਲਦਾ ਪੰਜਾਬੀ ਮੀਡੀਆ ਜਮਾ ਹੀ ਨਹੀਂ ਬੋਲ ਰਿਹਾ, ਨਾ ਕੋਈ ਸਮਾਜਿਕ ਕਾਰਕੁਨ ਕੋਈ ਜਥੇਬੰਦੀ ਬੋਲ ਰਹੀ ਹੈ, ਨਾ ਕੋਈ ਐਨਜੀਓ ਬੋਲ ਰਿਹਾ। ਉਹ ਬਾਈ ਸਾਡੇ ਕਿਸਾਨਾਂ ਨੂੰ ਕੀ ਹੋਵੇਗਾ, ਤੁਸੀਂ ਉਹ ਲਾ ਦਿਓ ਇੱਕ ਧਰਨਾ। ਜਦੋਂ ਆਵਾਮ ਉੱਠ ਕੇ ਸੜਕਾਂ ਤੇ ਜਾਊਗੀ ਨਾ ਇਸ ਵਿਸ਼ੇ ਦੇ ਉੱਪਰ, ਇਹ ਵਿਰੋਧੀ ਵੀ ਆਉਣਗੇ, ਸੀਐਮ ਵੀ ਆਊਗਾ, ਪ੍ਰੈਸ਼ਰ ਪਊਗਾ। ਕੋਈ ਘੱਟ ਤੋਂ ਘੱਟ ਜਿਹੜੀਆਂ ਮੌਤਾਂ ਕਿਤੇ ਹੁੰਦੀਆਂ ਆ ਜਾਂ ਕਿਤੇ ਖੁਸ਼ੀ ਆਉਂਦੀ ਆ, ਉਹਨਾਂ ਨੂੰ ਤਾਂ ਵੀ ਇਹ ਦੇ ਦਿਓ। ਉਹ ਲੰਬਾ ਮੇਰੀ ਗੱਲ ਸੁਣ, ਪਤਾ ਕੀ ਆ, ਧਰਨਾ ਬੈਲਾ ਲੱਗੇ ਨਾ ਫੇਰ ਤਾਂ ਲੱਗਦਾ ਠੀਕ ਤਾਂ ਮੁੱਲ ਵੀ ਪੈ ਜਾਂਦਾ। ਜਦੋਂ ਨਿੱਕੀ ਮੋਟੀ ਵੀ ਗੱਲ ਨੂੰ ਧਰਨਾ ਲਾ ਕੇ ਬਹਿ ਜਾਂਦੇ ਆ, ਮਾੜੀ ਵੀ ਗੱਲ ਨੂੰ ਧਰਨਾ ਲਾ ਕੇ ਬਹਿ ਜਾਂਦੇ ਆ। ਕਿਸੇ ਦੀ ਬਹੁਤੀ ਜੌਬ ਨਹੀਂ ਮਿਲੀ, ਉਹ ਧਰਨਾ ਲਾ ਕੇ ਬਹਿ ਜਾਂਦਾ। ਉਹ ਮਾਸਟਰ ਨੂੰ ਇਦਾਂ ਲੱਗਦਾ ਸਾਰੇ ਜਾਣੇ ਜੰਮੇ ਹੀ ਧਰਨਾ ਲਾਉਣ ਨੂੰ ਇੱਥੇ, ਉਹਦੇ ਨਾਲ ਲੋਕਾਂ ਦਾ ਵਿਸ਼ਵਾਸ ਲੋਕਾਂ ਦਾ ਵਿਸ਼ਵਾਸ ਉੱਠ ਜਾਂਦਾ। ਧਰਨਾ ਇਹ ਜਿਹੜੀ ਸਮੱਸਿਆ ਹੈ ਨਾ, ਇਹ ਹੁਣ ਅੰਤਰਰਾਸ਼ਟਰੀ ਇੰਟਰਨੈਸ਼ਨਲ ਉਹ ਬਣ ਗਈ। ਇਹ ਚ ਸਮਰਥਨ ਮਿਲੂਗਾ, ਸਰਕਾਰਾਂ ਨਾ ਡਾਊਨ ਜਾਣਗੇ। ਮੈਂ ਤੁਹਾਨੂੰ ਦੱਸਾਂ, ਇਹ ਗੱਲ ਮੈਨੂੰ ਇਦਾਂ ਲੱਗਦਾ ਜਿੱਦਾਂ ਮੋਦੀ ਸਰਕਾਰ ਨੇ ਸੋਚਿਆ ਹੁੰਦਾ ਨਾ, ਆਪਾਂ ਕਹਿੰਦੇ ਨਾ ਵੀ ਇੱਕ ਤੀ ਨੇ 2 ਨਿਸ਼ਾਨੇ, ਮੈਨੂੰ ਤਾਂ ਲੱਗਦਾ 3-4 ਨਿਸ਼ਾਨੇ ਕੀਤੇ ਆ। ਇੱਕ ਤਾਂ ਹੋ ਗਿਆ ਆਪਣੇ ਕੈਨੇਡਾ ਵਾਲੇ, ਦੂਜੇ ਹੋ ਗਏ ਸਾਡੇ ਪੰਜਾਬੀ ਖਾਸ ਕਰਕੇ ਸਿੱਖ, ਤੀਸਰਾ ਹੋ ਗਿਆ ਭਗਵੰਤ ਮਾਨ। ਕਿਉਂਕਿ ਸਟੇਟ ਨੂੰ ਘਾਟਾ ਬਣਾ, ਜਿਹੜਾ ਬਾਹਰੋਂ ਰੈਵਨਿਊ ਆਉਣਾ, ਕਿਹੜੀ ਸਰਕਾਰ ਨੂੰ ਘਾਟਾ ਬਣਾ? ਪੰਜਾਬ ਨੂੰ। ਦੂਜਾ ਜਿਹੜਾ ਮੈਂ ਤੁਹਾਨੂੰ ਲਾਸਟ ਆਪਾਂ ਗੱਲਬਾਤ ਕਰਦੇ ਜਿਹਨੂੰ ਦੱਸਿਆ ਸੀ ਕਿ ਪੰਜਾਬੀਆਂ ਨੂੰ ਘਾਟਾ ਬਹੁਤ ਪਿਆ ਜਦੋਂ ਵੀਜ਼ੇ ਲੱਗਣੋਂ ਹਟ ਗਏ ਜਾਂ ਘਟ ਗਏ, ਉਹ ਗੱਲ ਉਹਨਾਂ ਦੀ ਪੂਰੀ ਨਜ਼ਰ ਆਉਂਦੀ ਆ। ਤੀਸਰੀ ਗੱਲ, ਜਦੋਂ ਭਾਰਤ ਸਰਕਾਰ ਨੇ ਉੱਥੇ ਸੰਸਦ ਪੂਰਾ ਕਰ ਵੀ ਦਿੱਤਾ, ਐਮਬੈਸੀ ਖੋਲ ਵੀ ਦਿੱਤੀ, ਕੌਣ ਗਾਰੰਟੀ ਦੇ ਆ ਕਿ ਉੱਥੇ ਵਿਤਕਰਾ ਨਹੀਂ ਹੋਊਗਾ? ਬਿਲਕੁਲ ਪੰਜਾਬੀ ਸਿੱਖਾਂ ਨੂੰ ਸ਼ਾਇਦ ਵੀਜ਼ੇ ਇਜਾਜ਼ਤ ਦਿੱਤੇ ਜਾਣ, ਤੇ ਜਿਹੜੇ ਗੈਰ ਸਿੱਖ ਹੋਣ ਨੂੰ ਇਜਾਜ਼ਤ ਦਿੱਤੇ ਜਾਣ, ਚਾਹੇ ਜਿਹੜਾ ਮਾੜਾ ਮੋਟਾ ਵੀ ਆਪਣੀ ਗੱਲ ਕਰਦਾ ਉਹ ਵੀਜ਼ਾ ਰਿਜੈਕਟ ਕਰ ਦਿੱਤਾ ਜਾਵੇ। ਕੋਈ ਹੈ ਵੇਖਣ ਕਰਨ ਵਾਲਾ? ਔਰ ਇਹ ਗੱਲਾਂ ਹੋਣ ਦਾ ਬਹੁਤ ਵੱਡਾ ਖਤਰਾ ਹੈ ਮੈਨੂੰ। ਤਾਂ ਆਪਣੇ ਇੱਕ ਹੋਰ ਗੱਲ ਸੁਣੀ ਜਰਾ, ਕਿਹੜੀ? ਉਹ ਜਿਹੜੇ ਆ ਪੱਤਰਕਾਰ ਚੱਕ ਲੈ ਕਲਿੱਕ ਨਹੀਂ ਆਹੋ ਵੈਬਸਾਈਟ ਤੇ ਕਲਿੱਕ ਨਿਊਜ਼ ਵਾਲੇ, ਮੈਂ ਕਿਹਾ 8 ਪੱਤਰਕਾਰ ਚੱਕ ਲਏ, ਉਹ ਦੱਸ ਇਹ ਧੱਕਾ ਨਹੀਂ ਹੋਰ ਕੀ ਆ? ਬਿਲਕੁਲ ਇਹ ਤਾਂ ਚੱਕੇ ਗਏ ਇਹ ਕਿਉਂਕਿ ਉਹਨਾਂ ਦੀ ਨਿਊਜ਼ ਉਹਨੂੰ ਪਸੰਦ ਨਹੀਂ ਹੈ, ਜਿਹੜਾ ਸੱਚ ਬੋਲਦਾ ਬੰਦਾ ਪਸੰਦ ਨਹੀਂ ਹੈ ਕਿਸੇ ਨੂੰ ਵੀ। ਇਹ ਹੈ ਕਿ ਨਹੀਂ? ਜਦੋਂ ਲੋੜ ਪੈਂਦੀ ਆ ਇਹ ਹਰ ਇੱਕ ਚੀਜ਼ ਨੂੰ ਦਬਾਇਆ ਜਾ ਰਿਹਾ। ਹੁਣ ਜਿੱਦਾਂ ਕਾਂਗਰਸ ਆ, ਚੀਨ ਵਾਲੇ ਆ, ਆਹੋ ਉਹ ਸਿਰਫ ਉਹ ਹੀ ਦਿਖਾਉਣਾ ਚਾਹੁੰਦੇ ਆ ਜੋ ਸਰਕਾਰ ਦਿਖਾਉਣਾ ਚਾਹੁੰਦੀ ਹੈ। ਹੁਣ ਮੈਨੂੰ ਲੱਗਦਾ ਕਿ ਹੁਣ ਜਿਹੜੀ ਮੈਂ ਗੱਲ ਕਰਨ ਲੱਗਾ, ਦੇਖੋ ਇਹ ਸਿੱਖ ਹੋਣ ਦੇ ਨਾਤੇ, ਪੰਜਾਬੀ ਹੋਣ ਦੇ ਨਾਤੇ ਨਹੀਂ, ਮੈਂ ਸਾਰੇ ਹਿੰਦੁਸਤਾਨ ਦੀ ਗੱਲ ਕਰਨ ਲੱਗਾ। ਜਿਹੜੀ ਬੀਜੇਪੀ ਦੀ ਸਰਕਾਰ ਆ, ਜੇ ਸਾਨੂੰ ਕੰਮ ਕਰ ਰਹੀ ਹੈ, ਮੈਨੂੰ ਲੱਗਦਾ ਜੇ ਚੀਨ ਵਾਲੇ ਆ ਉਹ ਸਭ ਇੱਕ ਪੱਖ ਦਿਖਾ ਰਹੇ ਆ। ਕਿਤੇ ਇੰਡੀਆ ਸਾਡੀ ਭਾਰਤ ਦੀ ਸਰਕਾਰ ਵੀ ਇਹ ਕੰਮ ਨਾ ਕਰੇ। ਇਹ ਤਾਂ ਆ ਜਿਹੜੀ ਵੈਬਸਾਈਟ ਕਲਿੱਕ ਨਿਊਜ਼ ਵਾਲੇ ਆ, ਇਹ ਨਰਿੰਦਰ ਮੋਦੀ ਦੇ ਬਹੁਤ ਖਿਲਾਫ ਆ, ਬਹੁਤ ਖਿਲਾਫ ਬੋਲਦੇ ਆ। ਪਰ ਜਿਹੜੇ ਕੇਸ 'ਚ ਫਸਾਏ ਆ, ਉਹ ਕੇਸ ਇਹ ਹੈਗਾ ਕਿ ਉਹਦੇ ਉੱਤੇ ਦੋਸ਼ ਇਹ ਲੱਗਿਆ ਵੀ ਚਾਈਨਾ ਦੀ ਕੋਈ ਬਹੁਤ ਵੱਡੀ ਫਰਮ ਹੈਗੀ ਆ, ਉਹਨਾਂ ਤੋਂ ਹੀ ਨਹੀਂ ਫੰਡ ਲਏ ਆ। ਅੱਛਾ, ਉਹ ਇਸ ਕਰਕੇ ਕੀਤਾ ਕਿ ਜਿਹੜਾ ਪ੍ਰੋਪੋਗੰਡਾ ਇਸ ਕਰਕੇ ਫੰਡ ਲਿਆ ਵੀ ਨਰਿੰਦਰ ਮੋਦੀ ਨੂੰ ਬਦਨਾਮ ਕਰਨ ਦੇ ਲਈ ਚਾਈਨਾ ਦੀ ਇੱਕ ਸਾਜ਼ਿਸ਼ ਆ। BBC ਜਿਹੜਾ ਨਿਊਜ਼ ਆ ਉਹਦੇ ਉੱਤੇ ਵੀ ਇਸੇ ਆਧਾਰ ਦੇ ਉੱਤੇ ਜਿਹੜੇ ਛਾਪੇ ਮਾਰੇ ਆ, ਜਿੱਦਾਂ ਕਿ ਜਿਹੜੇ ਦੂਜੇ ਦੇਸ਼ ਆ ਉਹ ਵੀ ਇੰਟਰਫੇਅਰ ਇਸ ਮਾਮਲੇ ਦੇ ਵਿੱਚ ਕਰਦੇ ਆ। ਪਰ ਨੋ ਡਾਊਟ ਕਿ ਜਿਹੜਾ ਮੀਡੀਆ ਆ ਉਹਨੂੰ ਨਿਰਪੱਖ ਰਹਿਣ ਦੀ ਬਹੁਤ ਲੋੜ ਹੈ, ਕਿਉਂਕਿ ਸਰਕਾਰਾਂ ਮੀਡੀਆ ਤੋਂ ਹੀ ਡਰਦੀਆਂ। ਇਹ ਨਰਿੰਦਰ ਮੋਦੀ ਕੋ ਅਜੇ ਚਲੋ ਇਹਨਾਂ ਦਾ ਕੀਤਾ ਹੀ ਕੁਛ ਨਹੀਂ, ਇੰਦਰਾ ਗਾਂਧੀ ਨੇ ਤਾਂ ਐਮਰਜੈਂਸੀ ਦੌਰਾਨ ਬੜਾ ਕੁਝ ਕੀਤਾ। ਹੁਣ ਜੇ ਆਪਾਂ ਕਹੀਏ ਕਾਂਗਰਸ ਜਿਹਦਾ ਬੱਸ ਆਉਂਦਾ, ਕੋਈ ਵੀ ਬੰਦਾ ਆਪਣੇ ਖਿਲਾਫ ਸੁਣਨਾ ਨਹੀਂ ਚਾਹੁੰਦਾ, ਇਹ ਮਨੁੱਖੀ ਸੁਭਾਅ ਆ। ਪਰ ਜਦੋਂ ਲੋਕਤੰਤਰ ਆ, ਲੋਕਤੰਤਰ ਦੇ ਵਿੱਚ ਜਿੱਦਾਂ ਭਗਵੰਤ ਮਾਨ ਕਹਿੰਦਾ ਵੀ ਮੈਂ ਆ ਇੰਨੇ ਲੋਕਾਂ ਦਾ ਰਹਿਨੁਮਾ ਕਰਦਾ, ਉਹਨੇ ਚੁਣਿਆ, ਪਰ ਇਹਦਾ ਮਤਲਬ ਕੀ ਆ ਕਿ ਉਹਨਾਂ ਦੀ ਗੱਲ ਵੀ ਸੁਣਨੀ ਪੈਣੀ। ਬਿਲਕੁਲ ਉਹ ਜੋ ਕਹਿੰਦੇ ਆ, ਨਹੀਂ ਤਾਂ ਫਿਰ 5 ਸਾਲਾਂ ਬਾਅਦ ਕੀ ਕਰਨਾ ਉਹ ਤੁਹਾਨੂੰ ਪਤਾ ਹੈ। ਵੀ ਇਹ ਜਿਹੜਾ ਲੋਕ ਆ, ਇਹਨਾਂ ਦਾ ਮੀਡੀਆ ਆ, ਫਿਰ ਇਹ ਸਰਕਾਰਾਂ ਆ, ਇਹ ਇੱਕ ਕੜੀ ਆ। ਜੇ ਤੁਸੀਂ ਸਾਰੇ ਰਲ ਮਿਲ ਕੇ ਚੱਲਦੇ ਆ ਤਾਂ ਆਪੇ ਸਭ ਕੁਝ ਸਹੀ ਆ। ਮੈਂ ਗੱਲ ਕਰਦਾ ਸੀ ਬੇਟਾ, ਮੇਰੇ ਨਾਲ ਕੋਈ ਮੁੰਡਾ ਬਹਿਸ ਪਿਆ, ਥੋੜਾ ਨਵਾਂ ਬਲੱਡ ਸੀ, ਗਰਮ ਬਲੱਡ ਸੀ, ਥੋੜਾ ਜਿਹਾ ਨਾ ਖਿਲਾਫ ਹੋਣ ਲੱਗ ਪਿਆ ਪੰਜਾਬੀਆਂ ਦੇ, ਖਾਸ ਕਰਕੇ ਸਿੱਖਾਂ ਦੇ। ਕਹਿੰਦਾ ਵੀ ਖਾਲਿਸਤਾਨ ਖਤਮ ਕਰਨੇ ਚਾਹੀਦੇ, ਇਹ ਭਾਰਤ ਲਈ ਖਤਰਾ ਹੈ, ਫਲਾਨੀ ਚੀਜ਼ ਹੈ, ਫਲਾਨੀ ਚੀਜ਼ ਹੈ। ਫਿਰ ਮੈਂ ਉਹਨੂੰ ਕਿਹਾ ਕਾਕਾ ਤੂੰ ਉਹ ਕਹਿੰਦਾ ਸਰਕਾਰ ਉਹਨਾਂ ਖਾਲਿਸਤਾਨ ਨੂੰ ਖਤਮ ਕਰੇ, ਵੀ ਚੰਗਾ ਨਹੀਂ ਜਿਹੜੇ ਖਾਲਿਸਤਾਨ ਦੇ ਮੁੱਦੇ ਆ, ਦੇ ਮੁੱਦਿਆਂ ਨੂੰ ਖਤਮ ਕਰ ਦੇ। ਨਾ ਮੁੱਦੇ ਹੋਣਗੇ ਤੇ ਨਾ ਖਾਲਿਸਤਾਨ ਨੂੰ ਹਵਾ ਮਿਲੂ। ਪਹਿਲੀ ਗੱਲ 1984 ਦਾ ਜੇ ਸਾਰਿਆਂ ਨੂੰ ਇਨਸਾਫ ਮਿਲ ਜਾਂਦਾ ਤਾਂ ਸ਼ਾਇਦ ਆਪਾਂ ਇੱਥੇ ਨਾ ਹੁੰਦੇ, ਆਹ ਗੱਲਾਂ 'ਚ ਨਾ ਹੁੰਦੀਆਂ। ਠੀਕ ਹੈ, ਜਦੋਂ ਵੀ ਕਿਸੇ ਨੂੰ ਇਨਸਾਫ ਨਹੀਂ ਦਿੰਦੇ, ਸਾਡੇ ਉਹ ਕੈਦੀ ਆ,
ਧਰਮੀ ਕੈਦੀ ਜਿਹੜੇ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ? ਗੁਜਰਾਤ ਦੇ ਵਿੱਚ ਰੇਪ ਕਰਦੇ ਆ ਬਾਂਦੇ ਦੇ ਕੇਸ ਦੇ ਵਿੱਚ, ਉਹਨਾਂ ਨੂੰ ਛੱਡ ਦਿੱਤਾ ਜਾਂਦਾ। ਜਦੋਂ ਤੁਸੀਂ ਦਿਨ ਦਿਹਾੜੇ ਤੁਹਾਡੇ ਹੱਕਾਂ ਉੱਤੇ ਡਾਕਾ ਬੰਦਾ ਦੇਖਦੇ ਆ ਤੇ ਤੁਸੀਂ ਤੁਹਾਡਾ ਖੂਨ ਖੋਲਦਾ, ਤੁਸੀਂ ਉੱਠਦੇ ਆ। ਚੰਗੀ ਸਰਕਾਰ ਉਹ ਆ, ਸਿਆਸਤਦਾਨ ਬੰਦਾ ਉਹ ਆ ਕਿ ਜਿਹੜਾ ਆਪਣੇ ਜਿੰਨੇ ਵੀ ਸਿਰਜਣ ਆ ਉਹਨਾਂ ਹਰ ਇੱਕ ਦਾ ਖਿਆਲ ਰੱਖੇ, ਉਹਨੂੰ ਸਟੇਟਸਮੈਨ ਕਹਿੰਦੇ ਆ। ਜੇ ਕੋਈ ਜ਼ੋਰ ਦੇ ਨਾਲ ਕਿੰਨਾ ਚਿਰ ਦਬਾਣਾ ਹੋਵੇ, ਜ਼ੋਰ ਨਾਲ ਕਦੇ ਵੀ ਲੰਮੀ ਉਮਰ ਰਾਜ ਨਹੀਂ ਹੁੰਦੇ। ਨਾਲੇ ਮਾਟਰਾ ਇਹਦੇ ਵਿੱਚ ਨਾ ਮੈਨੂੰ ਥੋੜਾ ਜਿਹਾ ਗੁੱਸਾ ਹੁਣ ਕੇਂਦਰ ਸਰਕਾਰ ਤੇ ਵੀ ਆਪਣੇ ਤੇ ਹੈਗਾ। ਚਲੋ ਮੰਨਿਆ ਕੇਂਦਰ ਸਰਕਾਰ ਨੇ ਦੋਸ਼ ਲਾਤਾ ਵੀ ਤੁਸੀਂ ਉੱਧਰੋਂ ਪੈਸੇ ਖਾਂਦੇ ਹੋ ਤੇ ਸਾਡੇ ਖਿਲਾਫ ਫਿਰ ਉਹਨਾਂ ਨੂੰ ਵਰਤਦੇ ਹੋ, ਬੋਲਦੇ ਹੋ, ਮੂੰਹ ਖੋਲਦੇ ਹੋ। ਉਹ ਬਈ ਉਹਨਾਂ ਦੇ ਜਿਹੜੇ ਮੇਨ ਪੱਤਰਕਾਰ ਆ 8 ਤੋਂ ਹੀ ਚੱਕ ਲਾਇਆ, ਉਹ ਜਿਹੜੇ 15 20 ਦਿਨ ਦੀ ਕੋਈ ਆਰਟੀਕਲ ਲਿਖਦਾ ਆ, ਤੁਸੀਂ ਉਹਨਾਂ ਦੇ ਵੀ ਜਾ ਕੇ ਲੈਪਟਾਪ ਤੇ ਮੋਬਾਈਲ ਖੋਲ ਲੱਗੇ ਹੋ ਘਰਾਂ 'ਚ ਜਾ ਕੇ। ਇਹ ਕਿਹੜੀ ਗੱਲ? ਉਹਦਾ ਡਰ ਪੈਦਾ ਕਰਨਾ ਦੂਜਿਆਂ 'ਚ ਵੀ। ਨਾਲੇ ਇੱਕ ਹੋਰ ਵੀ ਗੱਲ ਵਿੱਚ ਬਰੀਕੀ ਵਾਲੀ ਗੱਲ ਹੈ, ਉਹ ਨੰਬਰ 100 ਸਕਦਾ ਨੰਬਰ ਟੈਕਨੋਲੋਜੀ ਬਹੁਤ ਹੈ ਨਾ ਜੀ, ਰਾਜਨੀਤੀ 'ਚ ਮੈਂ ਪੂਰਾ ਪੈਰ ਰੱਖਦਾ ਬਈ। ਹੁਣ ਗੁੱਸਾ ਨਾ ਕਰਨ ਫਿਰ ਹੁਣ ਜਿਹੜੇ ਉਧਰ ਦੂਰ ਵਾਲੇ ਬੈਠੇ ਆ ਜਿਹੜੇ, ਤੁਹਾਨੂੰ ਪਤਾ ਹੀ ਹੈ ਗੁੱਸਾ ਇਹਨਾਂ ਨੇ ਪਹਿਲਾਂ ਕਿਹਾ ਨਹੀਂ ਕਰਨਾ। ਸਹੀ ਗੱਲ ਗੱਲ ਪਤਾ ਹੀ ਨਹੀਂ। ਉਹ ਗੁੱਸਾ ਅਕਲਮੰਦ ਹੁੰਦਾ। ਤੁਸੀਂ ਕਹਿੰਦੇ ਆ ਵੀ ਚਾਈਨਾ ਤੋਂ ਤੁਹਾਡੀ ਫੰਡਿੰਗ ਆਉਂਦੀ ਆ, ਤੁਸੀਂ ਉਹਨਾਂ ਨਾਲ ਤਾਲਮੇਲ ਨਹੀਂ ਬਣਾਉਣਾ। ਉਹ ਭਾਈ ਤੁਹਾਡਾ ਚਾਈਨਾ ਨਾਲ ਵਪਾਰ ਚੱਲਦਾ ਆ, ਇੰਪੋਰਟ ਐਕਸਪੋਰਟ ਹੁੰਦਾ, ਕੰਪਨੀਆਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ। ਜਾਂ ਤਾਂ ਇਹ ਡਿਕਲੇਅਰ ਕਰ ਦਿਓ ਸਾਡਾ ਚਾਈਨਾ ਨਾਲ ਸੰਬੰਧ ਨਹੀਂ ਹੈਗਾ, ਤੂੰ ਪੈਸੇ ਖਾਦੇ ਆ ਤੇ ਚੱਲ ਅੰਦਰ। ਬਿਲਕੁਲ। ਇਸ ਕਰਕੇ ਮੈਂ ਜਮਾਂ ਹੀ ਸਹਿਮਤ ਨਹੀਂ ਹੈਗਾ, ਇਹਦੇ ਵਿੱਚ ਨਾ ਕੋਈ ਬੂ ਆ। ਲੰਬੜਾ ਸਿੱਧੀ ਉਹ ਕੱਲ ਕੀ ਆਜ਼ਾਦੀ ਤੇ ਹਮਲਾ ਆਇਆ ਹੈ। ਕੱਲ ਕੀ ਸਰਦਾ ਨਹੀਂ, ਦੇਸ਼ ਨੂੰ ਲੋੜ ਆ, ਉਦੋਂ ਸਮਾਨ ਸਸਤਾ ਮਿਲਦਾ, ਕੀ ਕਰਨ? ਲਿਆਉਣਾ ਪੈਂਦਾ, ਆਪ ਇੱਥੇ ਬਣਦਾ ਨਹੀਂ, ਮਹਿੰਗਾ ਪੈਂਦਾ, ਫਿਰ ਦੁਖੀ ਹੋਣਾ। ਜਿੱਦਾਂ ਚ ਆਪਣੇ ਏਸ਼ੀਆ ਤੋਂ ਲੈਂਦੇ ਤੇਲ, ਗੱਲ ਬਣਦੀ ਆ। ਜੇ ਲੋੜ ਆ ਨਾ, ਲੋੜ ਬਹੁਤ ਕੁਝ ਕਰਾ ਦਿੰਦੀ ਆ। ਨਹੀਂ ਤਾਇਆ ਵੀ ਪਾਕਿਸਤਾਨੀ ਤਾਂ ਸਾਡੇ ਨਾਲੋਂ ਵੀ ਜ਼ਿਆਦਾ ਦੁਖੀ ਆ। ਉਹਨਾਂ ਦੇ ਨਾਲ ਵੀ ਪੰਗਾ ਵੀ ਨਹੀਂ ਲੈਂਦੇ, ਹੁਣ ਉਹਨਾਂ ਨੂੰ ਤਾਂ ਬੁਲਾਉਂਦੇ ਵੀ ਹੈ ਨਹੀਂ, ਉਹ ਵਿਚਾਰੇ ਕਹੀ ਜਾਂਦੇ ਆ ਫਿਰ ਉਹ ਫੈਸਲਾ ਕਰ ਲਈਏ, ਗੱਲਬਾਤ ਕਰ ਲਈਏ। ਉਹਦੇ ਤਾਂ ਤੁਹਾਡੀ ਗੱਲ ਹੀ ਨਹੀਂ ਸੁਣਦੇ ਉਹਨਾਂ ਦੀ। ਪਰ ਵੀ ਇੱਕ ਗੱਲ ਆ ਮਾਸਟਰ, ਮੈਂ ਪਤਾ ਨਹੀਂ ਇਹ ਬੀਜੇਪੀ ਸਰਕਾਰ ਦੀ ਨੀਤੀ ਸੀ ਕਿ ਜਾਂ ਲੋਕਾਂ ਵੱਲੋਂ, ਕਿ ਪਾਕਿਸਤਾਨ ਦੀ ਜੋ ਟੀਮ ਆਈ ਨਾ ਹਿੰਦੁਸਤਾਨ ਦੇ ਵਿੱਚ, ਤੇ ਜਿਹੜਾ ਉਹਨਾਂ ਨੇ ਸਵਾਗਤ ਕੀਤਾ ਹਨਾ, ਦੁਨੀਆ ਮੰਨ ਗਈ, ਪਾਕਿਸਤਾਨ ਵਾਲੇ ਵੀ ਮੰਨ ਗਏ। ਹੁਣ ਦੇਖ, ਅਸੀਂ ਤਾਂ ਨਹੀਂ ਸੀ ਉੱਥੇ ਬੰਦੇ, ਪਰ ਜਦੋਂ ਪਰ ਗੱਲ ਚੱਲਦੀ ਆ ਵੀ ਹਿੰਦੁਸਤਾਨੀਆਂ ਨੇ ਸਾਡਾ ਬੜਾ ਪਿਆਰ ਕੀਤਾ, ਸਾਨੂੰ ਬੜੀ ਮੁਹੱਬਤ ਦਿੱਤੀ, ਸਾਡਾ ਬੜਾ ਸਤਿਕਾਰ ਕੀਤਾ, ਸਾਡਾ ਮਨ ਵੀ ਗਦਗਦ ਹੁੰਦਾ। ਹਾਂਜੀ ਬਿਲਕੁਲ ਬਿਲਕੁਲ ਹੁੰਦਾ ਨਾ? ਚੰਗੀ ਖਬਰ, ਕਿਉਂਕਿ ਜਿੱਦਾਂ ਮਰਜ਼ੀ ਆ, ਕੋਈ ਬੀਜੇਪੀ ਆ, ਚਾਹੇ ਕੋਈ ਕਾਂਗਰਸ ਆ, ਚਾਹੇ ਕੋਈ ਆਮ ਪਾਰਟੀ ਆ, ਪਰ ਹੈਗੇ ਤਾਂ ਅਸੀਂ ਹਿੰਦੁਸਤਾਨੀ, ਹਿੰਦੁਸਤਾਨ ਦੇ ਰਹਿਣ ਵਾਲੇ ਆ। ਤੇ ਜਦੋਂ ਕੋਈ ਸਾਡੇ ਵੱਲ ਕੋਈ ਸਿਫਤ ਕਰਦਾ, ਮਨ ਖੁਸ਼ ਹੋ ਹੀ ਜਾਂਦਾ। ਤਾਇਆ ਰਿਸ਼ੀ ਮੁਨੀ ਕਹਿੰਦੇ ਰਹੇ ਆ ਵੀ ਪਿਆਰ ਨਾਲ ਜਿੱਤਿਆ ਜਾ ਸਕਦਾ। ਹੁਣ ਆ ਖਬਰ ਕਿੱਡੀ ਤਗੜੀ ਬਣੀ ਵੀ ਉੱਥੇ ਦੇਖੋ ਜੀ ਹੋਟਲ ਦੇ ਵਿੱਚ ਟਿੱਕੇ ਲਾਏ ਗਏ ਹਨਾ, ਬੜਾ ਸਵਾਗਤ ਕੀਤਾ, ਬਹੁਤ ਜ਼ਿਆਦਾ ਉੱਥੇ ਵਧੀਆ ਹੋਟਲਾਂ ਵਿੱਚ ਰੱਖਿਆ ਉਹਨਾਂ ਨੂੰ। ਦੂਜੇ ਪਾਸੇ ਤੁਹਾਨੂੰ ਯਾਦ ਹੋਣਾ ਇੱਕ ਵਾਰੀ ਜਿਹੜਾ ਇਕਬਾਲ ਠਾਕਰੇ ਹੁੰਦਾ ਸੀ, ਆਹੋ, ਉਹਨੇ ਪਿੱਛੇ ਪੱਟ ਗਿਆ ਸੀ, ਕਹਿੰਦਾ ਆਹੋ, ਪਾਕਿਸਤਾਨ ਖੇਡ ਨਹੀਂ ਦੇਣਾ ਮੈਚ ਨੂੰ ਆ ਕੇ ਪਿੱਚ ਪੱਟ ਗਏ ਸੀ ਆਹੋ। ਅੱਛਾ ਵਸਾਨਕ ਆ ਕੇ। ਉਦੋਂ ਇਹਨਾਂ ਨੇ ਘਾਟਾ ਕਰਵਾਇਆ ਦੇਸ਼ ਦਾ। ਨਫ਼ਰਤ ਦੇ ਨਾਲ ਕਦੀ ਕੋਈ ਜਿੱਤਿਆ ਨਹੀਂ ਜਾ ਸਕਦਾ, ਇਹਨੂੰ ਪਿਆਰ ਨਾਲ ਆਪਾਂ ਜਿੱਤ ਸਕਦੇ। ਹੁਣ ਆਪਾਂ ਨੂੰ ਨਹੀਂ ਪਤਾ ਕਿ ਇਸ ਚੰਗੀ ਖਬਰ ਨੇ ਹਾਂ। ਕਿੰਨੇ ਅੱਤਵਾਦੀ ਬੰਦ ਤੋਂ ਰੋਕ ਦਿੱਤੇ ਹੋਣੇ। ਹੁਣ ਬਾਬਰ ਆਜ਼ਮ ਨੇ ਇਹ ਬਿਆਨ ਦਿੱਤਾ, ਕਹਿੰਦਾ ਵੀ ਹੈਦਰਾਬਾਦ ਵਿੱਚ ਮੈਚ ਹੋਣਾ, ਉੱਥੇ ਕਹਿੰਦਾ ਮੁਸਲਮਾਨ ਬਹੁਤ ਆ, ਮੁਸਲਮਾਨਾਂ ਨੇ ਤਾਂ ਕਰਨੀ ਭਾਰਤ ਦੀ ਸਪੋਰਟ ਆ, ਪਰ ਇਹ ਬਿਆਨ ਦੇਣਾ ਨਹੀਂ ਸੀ ਚਾਹੀਦਾ ਹਨਾ, ਇੱਥੇ ਪੰਗਾ ਪੈ ਜਾਣਾ ਸੀ। ਪਰ ਉਹਦੇ ਥੱਲੇ ਜਿਹੜੇ ਕਮੈਂਟ ਆਏ ਆ ਉਹਦੇ ਵਿੱਚ ਉਹ ਮੈਂ ਦੇਖ ਰਿਹਾ ਸੀ ਵੀ ਉਹਦੇ ਵਿੱਚੋਂ 99% ਜਿਹੜੇ ਆ ਉਹ ਮੁਸਲਮਾਨਾਂ ਦੇ ਹੀ ਆ। ਉਹ ਕਹਿੰਦੇ ਠੀਕ ਆ, ਤੁਸੀਂ ਆਏ ਆ, ਸਾਡਾ ਹੀ ਬਹੁਤ ਵਧੀਆ ਸਵਾਗਤ ਕੀਤਾ, ਪਰ ਅਸੀਂ ਭਾਰਤੀ ਆ, ਅਸੀਂ ਮੁਸਲਮਾਨ ਆ ਪਰ ਭਾਰਤੀ ਮੁਸਲਮਾਨ ਆ, ਅਸੀਂ ਭਾਰਤੀ ਟੀਮ ਦੀ ਜਿਹੜੀ ਆ ਸਮਰਥਨ ਕਰਾਂਗੇ। ਨਾਲੇ ਮੇਰਾ ਨਹੀਂ ਖਿਆਲ ਇੱਥੇ ਸਾਨੂੰ ਸਰਟੀਫਿਕੇਟ ਦੇਣਾ ਪੈਂਦਾ ਵੀ ਮੈਂ ਮੁਸਲਮਾਨ ਆ, ਤਾਂ ਮੈਂ ਭਾਰਤੀ ਆ, ਮੈਂ ਸਿੱਖ ਆ, ਤਾਂ ਮੈਂ ਭਾਰਤੀ ਆ। ਅਸੀਂ ਭਾਰਤੀ ਆ ਤਾਂ ਅਸੀਂ ਭਾਰਤੀ ਆ, ਨਾ ਸਾਡਾ ਕੋਈ ਜਾਤ ਨਾਲ ਸੰਬੰਧ ਆ, ਨਾ ਸਾਡਾ ਕੋਈ ਧਰਮ ਨਾਲ ਸੰਬੰਧ ਆ। ਠੀਕ ਹੈ, ਇੱਕ ਗੱਲ ਮੈਂ ਜਾਂਦਾ ਜਾਂਦਾ ਕਰ ਦਵਾਂ। ਹੁਣ ਮੋਦੀ ਸਰਕਾਰ ਵੱਲੋਂ ਜੇ ਪੱਤਰਕਾਰ ਫੜੇ ਗਏ ਨਾ, ਪਰ ਇੱਕ ਗੱਲ ਯਾਦ ਰੱਖਿਓ, ਅੱਜ ਦੇ ਸਾਡੇ ਬਣਾਏ ਹੋਏ ਕਾਨੂੰਨ, ਅਸੀਂ ਕਿਤੇ ਓਪੋਜੀਸ਼ਨ ਚੱਲ ਗਏ ਤਾਂ ਸਾਨੂੰ ਉਹਨਾਂ ਦਾ ਸਾਹਮਣਾ ਕਰਨਾ ਪੈਣਾ, ਫਿਰ ਅਸੀਂ ਰੌਲਾ ਪਾਉਣਾ ਜੇ ਕਾਨੂੰਨ ਨਹੀਂ ਚਾਹੀਦੇ। ਬਿਲਕੁਲ। ਇੱਕ ਪਾਕਿਸਤਾਨ ਦੇ 에ਅਰਪੋਰਟ ਦੇ ਉੱਤੇ ਜਿਹੜੇ ਪਾਕਿਸਤਾਨੀ ਬੜੇ ਕੋਈ ਬੀਬੀਆਂ ਬੱਚੇ ਜਾਂ ਬੰਦੇ ਵੀ
ਜਾ ਰਹੇ ਸੀਗੇ ਉਹ ਕੀ ਮੁੱਦਾ ਸੀਗਾ ਉਹ ਉਮਰਾ ਕਰਨ ਜਾਂਦੇ ਆ ਮੁਸਲਮਾਨ ਮੱਕਾ ਦੇ ਵਿੱਚ, ਇਹਨਾਂ ਦੀ ਧਾਰਮਿਕ ਕਿਸੇ ਵੀ ਸਮੇਂ ਕਰ ਸਕਦੇ ਆ ਵੀ ਉੱਥੇ ਜਾਂਦੇ ਆ, ਉਹਦਾ ਵੀਜ਼ਾ ਧਾਰਮਿਕ ਵੀਜ਼ਾ ਮਿਲਦਾ। ਆਪਣੇ ਭਾਰਤ ਤੋਂ ਹੀ ਬਹੁਤ ਲੋਕ ਜਾਂਦੇ ਆ। ਉੱਥੋਂ ਪਾਕਿਸਤਾਨ ਦੇ ਵਿੱਚ ਦੂਜੀ ਤੀਜੀ ਵਾਰ ਹੋ ਗਿਆ ਤੇ ਹੁਣ ਆਹ ਮੁਲਤਾਨ 에ਅਰਪੋਰਟ ਦੇ ਉੱਤੇ 24 ਬੰਦੇ ਫੜੇ ਆ, ਕੁਝ ਬੱਚੇ ਵੀ ਆ, ਬੀਬੀਆਂ ਵੀ ਆ। ਉਹਨੀ ਜਾਣਾ ਸੀ ਉੱਥੇ ਉਮਰਾ ਕਰਨ, ਧਾਰਮਿਕ ਯਾਤਰਾ ਜਿੱਦਾਂ ਹੱਜ ਕਹਿ ਲਓ ਆਪਾਂ। ਹੁਣ ਉਮਰਾ ਕਰਨ ਨੇ ਜਾਣਾ ਸੀ ਤੇ ਬਾਅਦ ਵਿੱਚ ਇਨਵੈਸਟੀਗੇਸ਼ਨ ਜਦੋਂ ਹੋਈ ਆ ਪਤਾ ਲੱਗਾ ਵੀ ਅਸਲ ਵਿੱਚ ਇਹ ਭੀਖ ਮੰਗਣ ਜਾਣਾ ਸੀ। ਆਹੋ ਮੈਂ ਖਬਰ ਪੜ੍ਹੀ ਸੀ ਹੈਨਾ ਵੀ ਉੱਥੇ ਭੀਖ ਮੰਗਣੀ ਸੀ। ਫਿਰ ਜਿਹੜੀ ਭੀਖ ਚੋਂ ਪੈਸੇ ਇਕੱਠੇ ਹੋਣੇ, ਕਿਉਂਕਿ ਇੱਥੋਂ ਜਦੋਂ ਜਾਣਾ ਆ ਉੱਥੇ ਸਾਊਦੀ ਅਰਬ ਦੇ ਵਿੱਚ ਉੱਥੇ ਦਿਨਾਰ ਚੱਲਣੇ ਆ, ਉਹਨਾਂ ਤੋਂ ਦਿਨਾਰ ਦੇ ਵਿੱਚ ਕਿਸੇ ਨੇ 1 ਦਿਨਾਰ ਦੇਤਾ, ਪਾਕਿਸਤਾਨ ਆ ਕੇ ਕਿੰਨੇ ਪੈਸੇ ਬਣ ਜਾਣੇ ਆ ਵੀ ਉਹਨੇ ਸ਼ਹਿਰ ਦੇ ਵਿੱਚ ਉਹਨਾਂ ਨੇ ਭੀਖ ਮੰਗ ਕੇ ਏਜੰਟਾਂ ਨੂੰ ਅੱਧਾ ਕਰਨਾ ਸੀ। ਪਰ ਤੁਸੀਂ ਇਹ ਦੇਖੋ ਵੀ ਇਹ ਕਿੱਡਾ ਵੱਡਾ ਸਕੈਂਡਲ ਹੋਣਾ। ਹੁਣ ਦੂਜੇ ਪਾਸੇ ਦਾ ਆਪਾਂ ਜੇ ਦੇਖੀਏ ਹੋਰ ਲੋਕ ਕਰਨ ਵੀ ਕੀ, 3000 ਨੂੰ ਤਾਇਆ ਉੱਥੇ ਸਿਲੰਡਰ ਹੋਇਆ ਪਾਕਿਸਤਾਨ ਦੇ ਵਿੱਚ। ਅੱਛਾ ਹਨਾ ਮਹਿੰਗਾਈ ਬਹੁਤ, ਮਹਿੰਗਾਈ ਇੰਨੀ ਜ਼ਿਆਦਾ ਆ ਬਹੁਤ ਮਹਿੰਗਾਈ ਹੈ ਤੇ ਉੱਥੇ ਕੀ ਤੁਸੀਂ ਨਿਕਲੀ ਆ। ਹਾਂ, ਆਪਾਂ ਭਾਰਤ ਦੀਆਂ ਆਪਾਂ ਗੱਲਾਂ ਕਰ ਲਈਆਂ, ਕਿੰਨਾ ਔਖਾ ਹੋਇਆ, ਪਾਪੂਲੇਸ਼ਨ ਵੀ ਕਿੰਨੀ ਜ਼ਿਆਦਾ ਆ, ਪਰ ਫਿਰ ਵੀ ਅਸੀਂ ਬਹੁਤ ਸੁਰਖਰੂ ਆ ਬਿਲਕੁਲ। ਜੇ ਅਸੀਂ ਪਾਕਿਸਤਾਨ ਦੇ ਨਾਲ ਕੰਪੇਅਰ ਕਰੀਏ। ਪਾਕਿਸਤਾਨ ਦੇ ਮੁਕਾਬਲੇ ਦਾ ਭਰਾਵਾ ਵਾਹਿਗੁਰੂ ਵਾਹਿਗੁਰੂ ਮੈਂ ਬਹੁਤ ਵਧੀਆ ਹਨਾ ਬਹੁਤ ਵਧੀਆ। ਜਿੰਨਾ ਮਰਜ਼ੀ ਤੁਸੀਂ ਨਾ ਉੱਥੇ ਹੁਣ ਪਾਕਿਸਤਾਨ ਨੂੰ ਦਿੱਲੀ ਜਾਓ, ਚਲੋ ਨਿੰਦਰ ਦੇ ਨਹੀਂ ਮੈਂ ਨਹੀਂ ਗੱਲ ਕਰਦਾ, ਅਸੀਂ ਤਾਂ ਉੱਥੇ ਦੇ ਲੋਕਾਂ ਲਈ ਦੁੱਖ ਪ੍ਰਗਟ ਹੋਣੇ ਆ। ਪਰ ਮੈਂ ਜਿਹੜੀ ਲੰਬੜ ਦੀ ਸਮਝਿਆ ਨਾ, ਪਤਾ ਉਹਦਾ ਕੋਈ ਹੈ ਨਹੀਂ, ਪਾਰ ਹੈ ਨਹੀਂ ਕੋਈ। ਮੇਰੀ ਗੱਲ ਨਾਲ ਬੰਨ ਲਿਓ, ਪਾਕਿਸਤਾਨ ਗਰੀਬ ਦੇਸ਼ ਨਹੀਂ ਹੈਗਾ। ਪਾਕਿਸਤਾਨ ਗਰੀਬ ਨਹੀਂ ਹੈਗਾ, ਇਹ ਕਰਪਟ ਹੋ ਗਿਆ। ਜੇ ਇਹ ਕਰਪਟ ਨਾ ਹੋਇਆ ਹੁੰਦਾ, ਜੇ ਕਰਪਸ਼ਨ ਨਾ ਹੁੰਦੀ, ਪਾਕਿਸਤਾਨ ਨੇ ਡਿੱਗਣਾ ਨਹੀਂ ਸੀ। ਲੋਕ ਕਰਪਟ ਹੋਏ ਤੇ ਜਿੱਦਾਂ ਬਾਰਡਰ ਤੇ ਪਹਿਲਾਂ ਗਿਆ ਸੀਗਾ ਨਾ ਵੀ ਲੀਡਰ ਵੀ ਭਾਫ ਲੈਂਦੇ ਆ ਵੀ ਇਹ ਕਰਪਟ ਹੋਏ ਆ ਨਾ, ਇਹ ਪੁੱਠੇ ਕੰਮ ਕਰਾਉਣ ਲੱਗੇ, ਹੁਣ ਅਸੀਂ ਵੀ ਹੁਣ ਖਾਈਏ ਪੀਈਏ। ਅੱਛਾ ਉੱਥੇ ਪੈ ਗਿਆ। ਚੱਲ ਕਰਪਟ ਗਏ ਕਹਿੰਦਾ ਪ੍ਰਦੇਸ਼ ਤੇ ਗਰੀਬ ਚੱਲ ਹੋ ਗਿਆ ਨਾ, ਹੈ ਤਾਂ ਗਰੀਬ ਹੀ ਨਾ। ਪਰ ਇਹ ਚ ਤਾਂ ਭਾਰਤ ਦਾ ਹੁਣ ਤੁਸੀਂ ਦੇਖੋ ਵੀ ਜਿੰਨੇ ਪ੍ਰਧਾਨ ਮੰਤਰੀ ਰਹੇ ਆ ਸਾਰੇ ਇੰਡੀਆ ਦੇ ਵਿੱਚ ਹੀ ਆ, ਇੰਡੀਆ 'ਚ ਹੀ ਮਰੇ ਆ। ਇੰਡੀਆ ਬਾਹਰ ਜਾਇਦਾਦਾਂ ਨਹੀਂ ਬਣਾਈਆਂ, ਬਾਹਰ ਜਾਇਦਾਦਾਂ ਨਹੀਂ ਬਣਾਈਆਂ ਬਈ ਆਪਣਾ ਜਿਹੜਾ ਪੈਸਾ ਲਿਜਾ ਕੇ, ਚਾਹੇ ਕੋਈ ਐਮਐਲਏ ਚਾਹੇ ਐਮਪੀ ਆ, ਵੀ ਇੱਥੋਂ ਪੈਸਾ ਇਕੱਠਾ ਕਰੋ, ਧੜਾ ਧੜ ਚਾਹੇ ਮਾਈਨਿੰਗ ਗਈ ਆ। ਸੁਖਬੀਰ ਬਾਦਲ ਦੋਸ਼ ਬਹੁਤ ਲੱਗਦੇ ਆ, ਪਤਾ ਨਹੀਂ ਸਹੀ ਆ, ਚਲੋ ਤੁਹਾਨੂੰ ਪਤਾ ਹੁਣ ਕਿੰਨੀ ਉਹਨੇ ਪ੍ਰਾਪਰਟੀ ਬਣਾਈ ਆ, ਛੱਡ ਕੇ ਨਹੀਂ ਗਿਆ ਵੀ ਮੈਂ ਜਿਹੜਾ ਬਠਿੰਡਾ ਜਾਂ ਬਾਦਲ ਪਿੰਡ ਛੱਡ ਕੇ ਜਿਹੜਾ ਬਾਹਰ ਚਲੇ ਜਾਣਾ। ਪਾਕਿਸਤਾਨ ਜੇ ਕੋਈ ਐਮਐਲਏ ਵੀ ਆ, ਉਹ ਜਾਂ ਕੋਈ ਆਰਮੀ ਦੇ ਵਿੱਚ ਆਫੀਸਰ ਆ, ਸਪੈਸ਼ਲੀ ਆਰਮੀ ਵਾਲੇ ਹਨਾ, ਪੈਸੇ ਇਕੱਠੇ ਕਰਦੇ ਆ, ਇਕੱਠੇ ਕਰਕੇ ਚਲੋ ਜੀ ਇੰਗਲੈਂਡ ਮੂਵ, ਕੋਈ ਦੁਬਈ ਚਲ ਜਾਂਦਾ, ਕੋਈ ਇੰਗਲੈਂਡ ਚਲ ਜਾਂਦਾ, ਅਮਰੀਕਾ, ਕੈਨੇਡਾ, ਸਾਰੇ ਦੇਸ਼ਾਂ ਦੇ ਵਿੱਚ ਬੈਠੇ ਆ ਇਹ। ਹਨਾ ਇਹ ਭਾਰਤ ਦੀ ਸ਼ਾਇਦ ਪ੍ਰਾਪਤੀ ਆ ਵੀ ਅਸੀਂ ਕਿੰਨੀਆਂ ਗਲਤ ਗੱਲਾਂ ਵੀ ਕਰਦੇ ਆ, ਪਰ ਦਿਲ ਫਿਰ ਵੀ ਹਿੰਦੁਸਤਾਨੀ। ਬਿਲਕੁਲ ਉਹਦਾ ਗੱਲ ਹੋਰ ਵੀ ਹੈ ਮੇਰਾ, ਆਪਣੀ ਇੰਡੀਅਨ ਕ੍ਰਿਕਟ ਟੀਮ ਫੱਟੇ ਚੱਕੀ ਜਾਂਦੀ ਹੈ ਨਾ, ਕਿਉਂ ਲੰਬੜਾ ਫੱਟੇ ਮਤਲਬ ਉਹ ਕਾਰਖਾਨੇ ਕਿਤੇ ਉਹ ਲੰਬੜਾ, ਤੈਨੂੰ ਪਤਾ ਤੂੰ ਨਾਲੇ ਕ੍ਰਿਕਟ ਦੇਖਦਾ ਬਹੁਤ ਆ। ਨਹੀਂ ਤੂੰ ਕਿਹੜੇ ਫੱਟਿਆਂ ਦੀ ਗੱਲ ਕਰਨਾ, ਜਿਹੜੇ ਚੋਰੀ ਹੋਏ ਵਾ, ਜਿਹੜੇ ਫੱਟੇ ਫੁੱਟਬਾਲ ਨਾਲ ਉਹ ਮਾਰਦੇ ਆ ਬੋਲ ਗਿਆ। ਅੱਛਾ ਬੱਲੇ ਬੱਲੇ ਕਰਾਈ ਜਾਂਦੇ ਆ, ਆਹੋ ਥਾਪੜੀ ਜੀ ਕਹਿੰਦੇ ਚੱਲਦੀ ਆ, ਸੋਹਣੀ ਚੱਲਦੀ ਆ। ਇਹ ਗੱਲ ਹੈ ਵੀ ਮਾਸਟਰ, ਉਹਦਾ ਆਪਣੀ ਇੰਡੀਆ ਦੀ ਟੀਮ ਕ੍ਰਿਕਟ ਦੀ ਗੇਮ 'ਚ ਕਮਾਲ ਕਰ ਗਈ, ਨਾਲੇ ਉਦਾਂ ਵੀ ਏਸ਼ੀਅਨ ਖੇਡਾਂ ਦੇ ਵਿੱਚ ਕਾਫੀ ਚੰਗੇ ਖਿਡਾਰੀ ਪ੍ਰਦਰਸ਼ਨ ਵਧੀਆ ਕਰ ਰਹੇ ਆ। ਹਾਕੀ ਦਾ ਬਹੁਤ ਵਧੀਆ ਰਿਹਾ, ਐਥਲੈਟਿਕਸ ਵਿੱਚ ਆਪਣੇ ਤੂਰ ਨੇ ਦੂਜੀ ਵਾਰ 골ਡ ਮੈਡਲ ਜਿੱਤ ਲਿਆ। ਸ਼ਾਰਟ ਪੁੱਟ ਦੇ ਵਿੱਚ ਵਧੀਆ ਪਰਫਾਰਮੈਂਸ ਰਹੀ ਹੁਣ ਤੱਕ। ਪਰ ਜ਼ਿਆਦਾਤਰ ਜੇ ਗੇਮਾਂ ਟੀਮ ਤੋਂ ਵਿਖਾਈਆਂ ਨਹੀਂ ਗਈਆਂ ਮਾਸਟਰ। ਇਹ ਵੀ ਇੱਕ ਬਹੁਤ ਵਿਵਾਦ ਪਈ ਆ ਵੀ ਏਸ਼ੀਅਨ ਗੇਮ ਹੋਣ ਵੀ ਪ੍ਰਚਾਰ ਇੰਨਾ ਹੋ ਹੀ ਨਹੀਂ ਰਿਹਾ। ਸ਼ਾਇਦ ਇਹ ਵੀ ਇੰਡੀਅਨ ਇੱਕ ਪਾਲਿਸੀ ਆ ਵੀ ਘੱਟੋ ਘੱਟ ਇੰਡੀਆ ਵਿੱਚ ਤਾਂ ਚੱਲਣਾ ਚਾਹੀਦਾ ਹਨਾ ਵੀ ਚੌਥੇ ਨੰਬਰ ਤੇ ਆਪਾਂ ਮੈਡਲ ਜਿੱਤੇ ਆ। ਹੁਣ ਪਹਿਲਾਂ ਤਾਂ ਰੌਲਾ ਉਦੋਂ ਹੀ ਪੈ ਗਿਆ ਜਦੋਂ ਅਰੁਣਾਚਲ ਪ੍ਰਦੇਸ਼ ਦੇ, ਕਿਉਂਕਿ ਅਰੁਣਾਚਲ ਵੀਜ਼ਾ ਨਹੀਂ ਲਾ ਦਿੱਤੇ, ਅਰੁਣਾਚਲ ਪ੍ਰਦੇਸ਼ ਨੂੰ ਚਾਈਨਾ ਜਿਹੜਾ ਆਪਣਾ ਪਾਰਟ ਮੰਨਦਾ, ਕਿਉਂਕਿ 1962 ਦੇ ਵਿੱਚ ਉਹਨੇ ਜਿੱਤ ਲਿਆ ਸੀ, ਮੁੜ ਵਾਪਸ ਦੇ ਦਿੱਤਾ ਸੀ, ਵਾਪਸ ਚਲੇ ਗਏ। ਜਾਂ ਕਹ ਲਓ ਵੀ ਸਾਂਭ ਨਹੀਂ ਹੋਇਆ, ਕਿ ਕੰਡੀਸ਼ਨ ਉਦੋਂ ਇੰਨੀਆਂ ਜ਼ਿਆਦਾ ਵਧੀਆ ਨਹੀਂ ਸੀ। ਉਹ ਹੁਣ ਵੀ ਕਹਿੰਦੇ ਆ ਉਹਨੂੰ ਦੱਖਣ ਤਿੱਬਤ ਕਹਿ ਦਿੰਦੇ ਆ। ਹੁਣ ਉੱਥੇ ਦੇ 2 ਖਿਡਾਰੀ ਸੀ ਆਪਣੇ ਭਾਰਤ ਦੇ, ਉਹ ਖੇਡਣਾ ਸੀ, ਉਹਨਾਂ ਨੇ ਵੀਜ਼ਾ ਨਹੀਂ ਦਿੱਤਾ। ਉਹ ਕਹਿੰਦੇ ਸਾਨੂੰ ਵੀਜ਼ੇ ਦੀ ਲੋੜ ਹੀ ਨਹੀਂ, ਤੁਸੀਂ ਸਾਡੇ ਹੀ ਆ ਬੰਦੇ, ਸਿੱਧੇ ਹੀ ਆਓ, ਹੈਨਾ ਬਈ। ਉਹ ਇਹ ਤੋਂ ਹੀ ਵਿਵਾਦ ਸ਼ੁਰੂ ਹੋ ਗਿਆ। ਭਾਰਤ ਕਹਿੰਦਾ ਵੀ ਤੁਸੀਂ ਕੌਣ ਹੁੰਦੇ ਆ, ਸਾਡੇ ਆ, ਤੁਸੀਂ ਵੀਜ਼ਾ ਦਿਓ ਤੇ ਹਨਾ। ਉਹ ਤੋਂ ਜਿਹੜਾ ਆ ਜ਼ਿਆਦਾ ਸ਼ਾਇਦ ਬਾਕੀ ਫਿਰ ਚੀਨ ਵਾਲੇ ਆਏ ਵੀ ਨਹੀਂ ਨਾ, G20 ਦੇ ਵੀ ਨਹੀਂ ਆਏ। ਹਾਂ ਬਸ, ਤੇ ਥੋੜਾ ਜਿਹਾ ਇਹ ਵੀ ਰੱਖਿਆ, ਗੁੱਸਾ ਹੁੰਦਾ ਹੀ ਯਾਰ। ਹਾਂਜੀ ਹਾਂ।